ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕੁਲਾਰ ਕਲੋਵਿਸ, ਲਖਵੀਰ ਸਮਰਾ ਟੈਕਸਸ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ ਐਲੇ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਇਨਵੈਸਟੀਗੇਸ਼ਨ ਕੀਤੀ ਹੈ ਤੇ ਦੱਸਿਆ ਵੀ ਜਿਹੜਾ ਰੌਬ ਰੀਨਰ ਤੇ ਉਹਦੀ ਵਾਈਫ ਜਿਹੜੀ ਮਾਈਕਲ ਆ ਉਸ ਨੂੰ ਮਾਰਨ ਵਾਲਾ ਉਹਨਾਂ ਦਾ ਹੀ ਜਿਹੜਾ ਮੁੰਡਾ ਨਿਕ ਰਾਈਨਰ 32 ਸਾਲਾਂ ਦਾ ਉਹ ਨਿਕਲਿਆ ਹੈਗਾ, ਜਿਸ ਨੂੰ ਕਿ $4 ਮਿਲੀਅਨ ਦੀ ਬੇਲ ਦੇ ਉੱਤੇ ਰੱਖਿਆ ਗਿਆ ਹੈਗਾ। ਸੋ ਜਿਹੜੇ ਰੌਬ ਰਾਈਨਰ ਤੇ ਮਿਸ਼ੈਲ ਆ ਇਹ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਲੰਮਾ ਸਮਾਂ ਰਹੇ ਆ, ਡਾਇਰੈਕਟਰ ਵੀ ਰਹੇ ਹੈਗੇ ਆ ਤੇ 70 ਸਾਲਾਂ ਦੀ ਵਾਈਫ ਸੀ ਤੇ 78 ਸਾਲਾਂ ਦਾ ਜਿਹੜਾ ਰੌਬ ਰਾਈਨਰ ਉਹਨਾਂ ਦਾ ਜਿਹੜਾ ਮੁੰਡਾ ਸੀ ਉਹਨੂੰ ਪ੍ਰੋਬਲਮ ਤਾਂ ਪਹਿਲੇ ਕਾਫੀ ਸਮੇਂ ਤੋਂ ਸੀ, ਕਹਿੰਦੇ ਭਈ ਹੋਮਲੈਸ ਵੀ ਰਿਹਾ, ਉਹ ਡਰੱਗ ਦੀ ਪ੍ਰੋਬਲਮ ਸੀਗੀ ਤੇ ਕਪਲ ਨੂੰ ਆਪਣੇ ਹੀ ਮਾਂ ਪਿਓ ਨੂੰ ਚਾਕੂ ਮਾਰ ਕੇ ਪਿਛਲੇ ਐਤਵਾਰ ਜਿਹੜਾ ਆ ਉਹ ਮਾਰ ਦਿੱਤਾ ਸੀ। ਸੋ ਬਹੁਤ ਹੀ ਜਿਹੜੀ ਦੁਖਦਾਈ ਖਬਰ ਹੈਗੀ ਲਾਸ ਐਂਜਲਸ ਤੋਂ। ਨਿਕ ਰਾਈਨਰ ਜੋ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਵੀ 32 ਸਾਲਾਂ ਦਾ ਹਾਲੀਵੁੱਡ ਦੇ ਡਾਇਰੈਕਟਰ ਰੌਬ ਰੇਨਰ ਜਿਹੜੇ ਆ ਤੇ ਮਿਸ਼ੈਲ ਸਿੰਗਰ ਰੇਨਰ ਉਹਨਾਂ ਦਾ ਮੁੰਡਾ ਸੀ ਤੇ ਉਹਨੂੰ ਹੁਣ ਅਰੈਸਟ ਕੀਤਾ ਗਿਆ ਆ ਤੇ $4 ਮਿਲੀਅਨ ਦੀ ਜਿਹੜੀ ਬੇਲ ਆ ਉੱਥੇ ਰੱਖਿਆ ਗਿਆ ਹੈਗਾ। ਲਾਸ ਐਂਜਲਸ ਦੀ ਪੁਲਿਸ ਨੇ ਹਜੇ ਜ਼ਿਆਦਾ ਡਿਟੇਲ ਆ ਇਹਦੇ ਬਾਰੇ ਨਹੀਂ ਦੱਸੀ ਹੈਗੀ। ਜੀ ਹਰਜੋਤ ਸਿੰਘ ਜੀ, ਵੀਕਐਂਡ ਬੜਾ ਹੀ ਕਹਿ ਸਕਦੇ ਹਾਂ ਵੀ ਇੱਦਾਂ ਦਾ ਖਤਰਨਾਕ ਹੀ ਰਿਹਾ ਹੈਗਾ ਆ। ਜਿੱਦਾਂ ਇਹ ਐਲਏ ਤੋਂ ਖਬਰ ਆ ਰਹੀ ਆ, ਦੁਨੀਆ ਦੇ ਹੋਰ ਪਾਸਿਆਂ ਤੋਂ, ਅਮਰੀਕਾ ਚੋਂ ਵੀ ਕਈ ਥਾਵਾਂ ਤੋਂ ਮੰਦਭਾਗੀਆਂ ਘਟਨਾਵਾਂ ਦੀ ਜਿਹੜੀ ਉਹ ਖਬਰ ਆਈ ਹੈ, ਉਹਦੇ ਬਾਰੇ ਵੀ ਆਪਾਂ ਚਰਚਾ ਇਸ ਦੇ ਵਿੱਚ ਜਿਹੜੀ ਉਹ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਬਰਾਊਨ ਯੂਨੀਵਰਸਿਟੀ ਦੀ ਜਿਹੜੀ ਮਾਸ ਸ਼ੂਟਿੰਗ ਹੋਈ ਆ ਉਸ ਨੂੰ ਜਿਹੜਾ ਉਹ ਲੈ ਕੇ। ਪ੍ਰੋਵੀਡੈਂਸ ਦੇ ਪੁਲਿਸ ਚੀਫ ਇਸ ਮੌਕੇ ਦੱਸ ਰਹੇ ਨੇ ਆਸਕਰ ਪਰੇਜ਼ ਵੀ, ਕਹਿੰਦੇ ਵੀ ਇੱਕ ਜਿਹੜਾ ਪਰਸਨ ਆਫ ਇੰਟਰਸਟ ਇਸ ਬਰਾਊਨ ਯੂਨੀਵਰਸਿਟੀ ਦੀ ਸ਼ੂਟਿੰਗ ਦੇ ਵਿੱਚ ਜਿਸ ਨੂੰ ਉਹਨਾਂ ਨੇ ਗ੍ਰਿਫਤਾਰ ਡਿਟੇਨ ਕੀਤਾ ਸੀ, ਉਸ ਨੂੰ ਹੁਣ ਛੱਡਿਆ ਜਿਹੜਾ ਉਹ ਜਾ ਰਿਹਾ ਹੈ। ਅਫੀਸ਼ੀਅਲਸ ਨੇ ਰਿਲੀਜ਼ ਕਰ ਦਿੱਤਾ ਆ ਉਸ ਬਰਾਊਨ ਯੂਨੀਵਰਸਿਟੀ ਦੇ ਪਰਸਨ ਆਫ ਇੰਟਰਸਟ ਨੂੰ ਲੈ ਕੇ। ਅਧਿਕਾਰੀਆਂ ਨੇ ਜਿਹੜੀ ਕਮਿਊਨਿਟੀ ਕੰਸਰਨਸ ਦੇ ਬਾਬਤ ਬਰੀਫਿੰਗ ਕਰਦੇ ਹੋਏ, ਜਾਣਕਾਰੀ ਦਿੰਦੇ ਹੋਏ ਕਿਹਾ ਵੀ ਜਿਹੜਾ ਸਸਪੈਕਟ ਜਿਹੜਾ ਸ਼ਨੀਚਰਵਾਰ ਨੂੰ ਇਹ ਗੋਲੀਕਾਂਡ ਵਾਪਰਿਆ ਉਸ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਸੀ, ਉਸੇ ਦਰਮਿਆਨ ਹੀ ਇਸ ਨੂੰ ਗ੍ਰਿਫਤਾਰ ਕੀਤਾ ਜਿਹੜਾ ਹੋ ਗਿਆ ਸੀਗਾ। ਬਰਾਊਨ ਯੂਨੀਵਰਸਿਟੀ ਦੇ ਵਿੱਚ ਸ਼ਨੀਚਰਵਾਰ ਨੂੰ ਇਹ ਜਿਹੜੀ ਹਰਜੋਤ ਸਿੰਘ ਜੀ ਗੋਲੀਕਾਂਡ ਵਾਪਰਿਆ, ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ ਤੇ 9 ਜਾਣੇ ਇਸ ਦੇ ਵਿੱਚ ਜ਼ਖਮੀ ਹੋਏ ਹੈਗੇ ਆ। ਸੋ ਬੜੀ ਮੰਦਭਾਗੀ ਹਰਜੋਤ ਸਿੰਘ ਜੀ ਇਹ ਘਟਨਾ ਆ ਵਾਪਰੀ ਹੈ। ਬਰਾਊਨ ਯੂਨੀਵਰਸਿਟੀ ਦੀ ਜਿਹੜੀ ਸ਼ੂਟਿੰਗ ਆ ਉਸ ਨੂੰ ਜਿਹੜਾ ਉਹ ਲੈ ਕੇ ਹਾਲਾਤ ਅਜੇ ਵੀ ਜਿਹੜੇ ਆ ਕਹਿ ਲਓ ਵੀ ਬਾਰ-ਬਾਰ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਤੋਂ ਇੱਦਾਂ ਦੀਆਂ ਅਣਸੁਖਾਵੀਆਂ ਖਬਰਾਂ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਵਾਪਰ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਬਰਾਊਨ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਅਲਰਟ ਕੀਤਾ ਗਿਆ ਕਈ ਵਾਰ, ਇੱਕ ਵਾਰੀ ਨਹੀਂ ਕਈ ਵਾਰ, ਲੌਕ ਕਰ ਲਓ ਡੋਰ, ਫੋਨ ਆਪਣੇ ਸਾਇਲੈਂਟ ਕਰ ਲਓ ਤੇ ਲੁਕੇ ਜਿਹੜੇ ਆ ਉਹ ਤੁਸੀਂ ਰਹੋ। ਸੋ ਇਹ ਜਿਹੜੀ ਸਥਿਤੀ ਆ ਉਸ ਟਾਈਮ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਸ਼ਨੀਚਰਵਾਰ ਨੂੰ ਬਣੀ ਹੋਈ ਸੀਗੀ। ਸਟੂਡੈਂਟ ਐਲਾ ਕੁੱਕ ਤੇ ਇੱਕ ਮੁਹੰਮਦ ਅਜ਼ੀਜ਼ ਉਹਨਾਂ ਦੀ ਇਸ ਗੋਲੀਕਾਂਡ ਦੇ ਵਿੱਚ ਮੌਤ ਹੋਈ ਆ। ਪ੍ਰੋਵੀਡੈਂਸ ਦੇ ਇਹ ਅਮਰੀਕਾ ਦੇ ਨਹੀਂ, ਦੁਨੀਆ ਦਾ ਹੀ ਜਿਹੜਾ ਹਰਜੋਤ ਸਿੰਘ ਇੱਕ ਬਹੁਤ ਟੌਪ ਦਾ ਜਿਹੜਾ ਸਕੂਲ ਆ ਮੰਨਿਆ ਜਾਂਦਾ ਆ। ਰੋਡ ਆਈਲੈਂਡ ਆਈਵੀ ਲੀਗ ਯੂਨੀਵਰਸਿਟੀ ਇਹ ਆਉਂਦੀ ਆ ਤੇ ਉੱਥੇ ਇਹ ਗੋਲੀਕਾਂਡ ਜਿਹੜਾ ਉਹ ਵਾਪਰਦਾ ਆ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਕਿਹਾ ਵੀ ਦੇਅਰ ਆਰ ਨੋ ਵਰਡਸ, ਕਹਿੰਦੇ ਵੀ ਅਸੀਂ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਦੋਸਤਾਂ ਦੇ
ਨਾਲ ਉਹਨਾਂ ਬਾਰੇ ਜਿਹੜਾ ਅਸੀਂ ਸੋਚ ਰਹੇ ਹਾਂ ਵੀ ਪ੍ਰਮਾਤਮਾ ਉਹਨਾਂ ਨੂੰ ਬਲੈਸ ਕਰੇ, ਉਹਨਾਂ ਨੂੰ ਆਪਣਾ ਆਸ਼ੀਰਵਾਦ ਜਿਹੜਾ ਉਹਨਾਂ ਦੇ ਉੱਤੇ ਰੱਖੇ। ਉਜ਼ਬੇਕਿਸਤਾਨ ਨੈਸ਼ਨਲ ਸੀਗਾ ਜਿਹੜਾ ਦੂਸਰਾ ਸਟੂਡੈਂਟ ਜਿਸ ਦੀ ਮੌਤ ਜਿਹੜੀ ਉਹ ਹੋਈ ਆ। US ਨੂੰ ਜਿਹੜੇ ਅੰਬੈਸਡਰ ਨੇ ਉਸ ਮੁਲਕ ਦੇ, ਉਹਨਾਂ ਨੇ ਕਿਹਾ ਵੀ ਇਸ ਮੌਤ ਦੇ ਕਰਕੇ ਸਾਨੂੰ ਵੀ ਗਹਿਰਾ ਸਦਮਾ ਇਸ ਵਿੱਚ ਲੱਗਾ ਆ, ਤੇ ਕਹਿੰਦੇ ਵੀ ਅਸੀਂ ਕੰਡੋਲੈਂਸਿਸ ਆਪਣਾ ਜਿਹੜਾ ਅਫਸੋਸ ਆ ਉਸ ਦੇ ਪਰਿਵਾਰ ਤੇ ਉਹਨਾਂ ਦੇ ਮਿੱਤਰਾਂ ਦੇ ਨਾਲ ਤੇ ਨਾਲ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਨਾਲ ਜਾਰੀ ਕਰ ਰਹੇ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੇ ਜਿਹੜਾ ਕਿਹਾ ਵੀ 24/7 ਕੈਂਪੇਨ ਜਿਹੜਾ ਉਹ ਅਸੀਂ ਚਲਾ ਰਹੇ ਆ, ਜਿਹੜਾ ਇਸ ਦੇ ਵਿੱਚ ਸਸਪੈਕਟ ਆ ਉਸ ਦੀ ਭਾਲ ਲਗਾਤਾਰ ਜਾਰੀ ਹੈਗੀ ਆ। ਬਹੁਤ ਸਾਰੇ ਲੋਕ ਜਿਹੜਾ ਪਰਸਨ ਆਫ ਇੰਟਰਸਟ ਆ ਉਹਦਾ ਨਾਮ ਪਹਿਲੋਂ ਕਈਆਂ ਨੇ ਦੱਸਿਆ ਸੀ, ਪਰ ਕਈਆਂ ਨੇ ਜਿਹੜਾ ਅਸੀਂ ਨਹੀਂ ਦੱਸਣਾ ਜਿਹੜਾ ਉਹ ਮੁਨਾਸਬ ਸਮਝਿਆ, ਕਿਉਂਕਿ ਇਵੈਂਚੁਅਲੀ ਉਹ ਬੰਦਾ ਨਹੀਂ ਨਿਕਲਿਆ, ਕਿਉਂਕਿ ਫਿਰ ਇਦਾਂ ਦੀ ਨਾਮ ਜੇ ਉਹ ਤੁਹਾਡੇ ਉੱਤੇ ਲੱਗ ਜਾਵੇ ਤਾਂ ਇੱਕ ਹਿਸਾਬ ਦੇ ਨਾਲ ਦਾਗ ਹੀ ਲੱਗ ਜਾਂਦਾ, ਈਵਨ ਦੋ ਤੁਸੀਂ ਉਹ ਕੰਮ ਜਿਹੜਾ ਉਹ ਨਹੀਂ ਵੀ ਕੀਤਾ ਜਿਹੜਾ ਹੋਊਗਾ। ਸੇਮ ਥਿੰਗ ਹਰਜੋਤ ਸਿੰਘ ਜੀ ਵਾਪਰੀ ਸੀ ਚਾਰਲੀ ਕਰਕ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਵੀ। ਉਹਨਾਂ ਨੇ ਪਹਿਲਾਂ ਇੱਕ ਬੰਦਾ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ, ਉਹਦੀ ਤਸਵੀਰ ਉਸ ਇੱਕ ਬਜ਼ੁਰਗ ਜਿਹੀ ਦੀ ਬਹੁਤ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਨਾਮ ਘੁੰਮਿਆ, ਪਰ ਇਵੈਂਚੁਅਲੀ ਪਤਾ ਲੱਗਾ ਵੀ ਨਹੀਂ ਉਹ ਉਸ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ ਹਾਲ ਦੀ ਘੜੀ ਇਨ ਪਰਸਨ ਐਗਜ਼ਾਮ ਤੇ ਕਲਾਸਿਸ ਇਸ ਸਮੈਸਟਰ ਦੇ ਲਈ ਬਰਾਊਨ ਯੂਨੀਵਰਸਿਟੀ ਨੇ ਕੈਂਸਲ ਜਿਹੜੀਆਂ ਉਹ ਕਰ ਦਿੱਤੀਆਂ ਹੈਗੀਆਂ ਆ। ਕਹਿੰਦੇ ਵੀ ਉੱਥੇ ਦੇ ਕਲਾਸਰੂਮ ਦੇ ਵਿੱਚ ਤਕਰੀਬਨ ਲੋਕਲ ਟਾਈਮ ਸ਼ਾਮ ਦੇ 4 ਵਜੇ ਦੇ ਹਿਸਾਬ ਦੇ ਨਾਲ ਗੋਲੀकांड ਨੂੰ ਉਸ ਬੰਦੇ ਨੇ ਅੰਜਾਮ ਦਿੱਤਾ ਸੀਗਾ। ਹੌਲੀ ਜਿਹੜੀ ਇੰਜੀਨੀਅਰਿੰਗ ਬਿਲਡਿੰਗ ਆ ਈਸਟਰਨ ਐਂਡ ਜਿਹੜਾ ਬਰਾਊਨ ਕੈਂਪਸ ਦੇ ਉੱਤੇ ਆ, ਉੱਥੇ ਇਹ ਕਾਂਡ ਜਿਹੜਾ ਉਹ ਵਾਪਰਿਆ ਸੀਗਾ ਤੇ ਬਰਾਊਨ ਯੂਨੀਵਰਸਿਟੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਪ੍ਰੋਵੀਡੈਂਸ ਦੇ ਮੇਅਰ ਬ੍ਰੈਟ ਸਮਾਈਲੀ ਜਿਸ ਸ਼ਹਿਰ ਦੇ ਵਿੱਚ ਇਹ ਹੈਗਾ ਆ, ਉਹਨਾਂ ਨੇ ਕਿਹਾ ਵੀ ਜਿਹੜੇ ਕੁਝ ਵਿਦਿਆਰਥੀ ਇੰਜਰਡ ਹੋਏ ਨੇ, ਫੱਟੜ ਹੋਏ ਨੇ ਉਹ ਕਈ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਵੀ ਸੀਗੇ। ਜਿਹੜੇ 8 ਜਣੇ ਇੰਜਰਡ ਆ ਉਹਨਾਂ ਦੇ ਵਿੱਚੋਂ 1 ਜਣਾ ਕ੍ਰਿਟੀਕਲ 'ਚ ਆ, 7 ਜਿਹੜੇ ਆ ਸਟੇਬਲ ਆ, ਤੇ ਕਈਆਂ ਨੂੰ ਉਹਨਾਂ ਦੇ ਵਿੱਚੋਂ ਡਿਸਚਾਰਜ ਵੀ ਜਿਹੜਾ ਕਰ ਦਿੱਤਾ ਗਿਆ ਹੈਗਾ ਆ। ਸੋ ਬੜੀ ਮੰਦਭਾਗੀ ਘਟਨਾ ਹਰਜੋਤ ਸਿੰਘ ਜੀ ਪ੍ਰੋਵੀਡੈਂਸ ਦੇ ਵਿੱਚ ਜਿਹੜੀ ਵਾਪਰੀ ਆ। ਰੋਡ ਆਈਲੈਂਡ ਦੇ ਲਾਗੇ ਜਿਹੜਾ ਇਹ ਪੈ ਜਾਂਦਾ ਹੈਗਾ ਆ, ਤੇ 2000 ਜਿਹੜੇ ਸਟੂਡੈਂਟ ਆ ਉੱਥੋਂ ਉਹਨਾਂ ਨੂੰ ਉਦੋਂ ਰੀਲੋਕੇਟ ਕਰਕੇ ਓਵਰਨਾਈਟ ਸੇਫ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਣਾ ਪਿਆ ਸੀਗਾ। ਨਿਆਣਿਆਂ ਦੇ ਲਈ ਹਰਜੋਤ ਸਿੰਘ ਜੀ ਇਹ ਜਿਹੜਾ ਟਰੌਮੇ ਆ ਇਹ ਬਾਰ-ਬਾਰ ਉਹ ਵਾਪਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕੰਡੋਲੈਂਸਸ ਆਫਰ ਕੀਤੀਆਂ ਹੈਗੀਆਂ ਪਰਿਵਾਰਾਂ ਦੇ ਲਈ, ਬਰਾਊਨ ਯੂਨੀਵਰਸਿਟੀ ਦੇ ਵਿੱਚ ਵੀ ਤੇ ਜੋ ਸਿਡਨੀ ਆਸਟ੍ਰੇਲੀਆ ਦੇ ਵਿੱਚ ਵੀ ਵਾਪਰਿਆ, ਤੇ ਨਾਲ ਦੇ ਨਾਲ ਜਿਹੜੇ ਅਮਰੀਕਨ ਫੌਜੀਆਂ ਨੂੰ ਮਾਰਿਆ ਗਿਆ ਸੀਰੀਆ ਦੇ ਵਿੱਚ। ਅਗਲੀ ਜਿਹੜੀ ਵੱਡੀ ਖਬਰ ਆ ਉਹ ਪਿਛਲੇ ਵੀਕਐਂਡ ਦੇ ਦੌਰਾਨ ਆਸਟ੍ਰੇਲੀਆ ਦੇ ਵਿੱਚ ਇੱਕ ਪੇ ਪੁੱਤ ਨੇ ਜਿਹਦਾ ਸਾਜਦ ਅਕਰਮ 50 ਸਾਲਾਂ ਦਾ ਨਾਂ ਦੱਸਿਆ ਗਿਆ, ਤੇ ਉਹਦੇ ਮੁੰਡੇ ਦਾ ਨਾਂ ਨਵੀਦ ਅਕਰਮ 24 ਸਾਲਾਂ ਦਾ ਦੱਸਿਆ ਗਿਆ। ਉਹਨਾਂ ਨੇ ਸ਼ਰੇਆਮ ਇੱਕ ਪੌਂਡੀ ਬੀਚ ਆ ਉੱਥੇ ਗੋਲੀਆਂ ਚਲਾ ਦਿੱਤੀਆਂ ਸਿਡਨੀ ਦੇ ਵਿੱਚ, ਜਿਹਦੇ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਕਾਫੀ ਜ਼ਿਆਦਾ ਜਿਹੜੇ ਫੱਟੜ ਹੈਗੇ ਆ। ਉਹਦੇ ਸਬੰਧ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਆ ਵੀ ਜਿਹੜੀਆਂ ਬੁਲੇਟ ਸੀਗੀਆਂ ਉਹ ਬੀਚ ਦੇ ਉੱਤੇ ਇੱਕ ਤਰ੍ਹਾਂ ਨਾਲ ਫਲਾਈ ਕਰ ਰਹੀਆਂ ਸੀਗੀਆਂ, ਤੇ ਜਿਹੜਾ ਗਨਮੈਨ ਆ ਉਹ ਐਕਸਟ੍ਰੀਮਿਜ਼ਮ ਦੇ ਨਾਲ ਡਰਿਵਨ ਸੀਗਾ, ਤੇ ਹਾਨੂਖਾ ਉੱਥੇ ਹੋ ਰਿਹਾ ਸੀ ਯੂਜ਼ ਲੋਕਾਂ ਦਾ, ਉਹ ਖੁਸ਼ੀ ਮਨਾ ਰਹੇ ਸੀ। ਤੇ ਵਿਕਟਮਸ ਦੇ ਵਿੱਚ ਇੱਕ 10 ਸਾਲਾਂ ਦੀ ਬੱਚੀ ਵੀ ਹੈਗੀ ਆ ਜੋ ਕਿ ਇੰਗਲੈਂਡ ਦੀ ਬੋਰਨ ਆ, ਬ੍ਰਿਟਿਸ਼ ਬੋਰਨ ਹੈਗੀ ਆ, ਇੱਕ ਰਿਟਾਇਰਡ ਪੁਲਿਸ ਆਫੀਸਰ ਵੀ ਆ, ਹੋਲੋਕਾਸਟ ਦਾ ਸਰਵਾਈਵਰ ਵੀ ਆ। ਸੋ ਇਦਾਂ ਦੀਆਂ ਜਿਹੜੇ ਵਿਕਟਮਸ ਆ ਉਹਨਾਂ ਦੀ ਇਨਫੋਰਮੇਸ਼ਨ ਆ ਰਹੀ ਹੈਗੀ ਆ। ਕਹਿੰਦੇ ਵੀ ਹਰ ਇੱਕ ਬੰਦਾ ਉਸ ਕਮਿਊਨਿਟੀ ਦੇ ਵਿੱਚ ਬਹੁਤ ਸਦਮੇ ਦੇ ਵਿੱਚ ਆ ਵੀ ਕਿਵੇਂ ਵਾਪਰ ਗਿਆ। ਆਸਟ੍ਰੇਲੀਆ ਦੇ ਵਿੱਚ ਤਾਂ ਗੰਨਾਂ ਵੈਸੇ ਹੀ ਗਨਸ ਜਿਹੜੀਆਂ ਬੈਨ ਹੈਗੀਆਂ, ਇਦਾਂ ਦੀ ਗਨਸ ਜਿਹੜੀਆਂ ਉਹ ਕਿੱਥੋਂ ਲੈ ਆ, ਪਰ ਉਸ ਬੰਦੇ ਦੀ ਬਹੁਤ ਬਹਾਦਰੀ ਦੇ ਗੁਣ ਗਾਏ ਜਾ ਰਹੇ ਆ ਜਿਸ ਨੇ ਇੱਕ ਗੋਲੀ ਚਲਾਉਣ ਵਾਲੇ ਨੂੰ ਜੱਫੀ ਮਾਰ ਕੇ ਜਿਹੜਾ ਥੱਲੇ ਸਿੱਟ ਲਿਆ, ਨਹੀਂ ਤਾਂ ਕਹਿੰਦੇ ਵੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਮਾਰੇ ਜਾਣੇ ਸੀ। ਉਹਨੇ ਬੰਦੂਕ ਉਹਦੇ ਵੱਲ ਹੀ ਜਿਹੜੀ ਆ ਹਰਜੋਤ ਸਿੰਘ ਜੀ ਤਾਣ ਲਈ ਸੀਗੀ। ਅਨਆਰਮਡ ਇਹ ਬੰਦਾ ਸੀਗਾ, ਉਹਨੇ ਜਦੋਂ ਇਹ ਗੋਲੀਆਂ ਚਲਾ ਰਿਹਾ ਸੀ ਉਹਨੂੰ ਦੇਖਿਆ ਪਿੱਛੋਂ ਦੀ, ਤੇ ਪਿੱਛੋਂ ਦੀ ਆ ਕੇ ਜਿਹੜਾ ਉਹ ਜੱਫਾ ਜਿਹੜਾ ਉਹ ਮਾਰ ਲਿਆ। ਸੋ ਪਿਓ ਪੁੱਤ ਦੇ ਦੁਆਰਾ ਜਿਹੜਾ ਇਹ ਅੱਤਵਾਦ ਆ ਉੱਥੇ ਫੈਲਾਇਆ ਗਿਆ। ਹਰਜੋਤ ਸਿੰਘ ਜੀ ਜਿਹੜੇ ਜਿਊਜ਼ ਦਾ ਇਹ ਛੁੱਟੀਆਂ ਦਾ ਵਿੱਚ ਪਹਿਲਾ ਹਨੂਕਾ ਕਰਕੇ ਇੱਕ ਇਹਨਾਂ ਦਾ
ਕਹਿ ਲਓ ਵੀ ਧਾਰਮਿਕ ਸੈਲੀਬ੍ਰੇਸ਼ਨ ਆ, ਉਸ ਦੌਰਾਨ ਇਸਨੇ ਇਹ ਗੋਲੀकांड ਨੂੰ ਅੰਜਾਮ ਜਿਹੜਾ ਉਹ ਦਿੱਤਾ ਹੈਗਾ, ਜਿਹਦੇ ਕਰਕੇ ਘੱਟੋ ਘੱਟ 15 ਜਾਣਿਆਂ ਦੀਆਂ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ ਤੇ ਕਈ ਦਰਜਨ ਇਸ ਦੇ ਵਿੱਚ ਜ਼ਖਮੀ ਜਿਹੜੇ ਹੋਏ ਆ। ਇੱਦਾਂ ਦਾ ਹੀ ਬਹੁਤ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਗੋਲੀकांड ਵਾਪਰਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜੀਆਂ ਆਟੋਮੈਟਿਕ ਵੈਪਨਸ ਆ ਬੰਦ ਕਰ ਦਿੱਤੀਆਂ, ਸੈਮੀ ਆਟੋਮੈਟਿਕ ਉਹ ਵੀ ਬੰਦ ਕਰ ਦਿੱਤੀਆਂ। ਇਹ ਸਿੰਗਲ ਸ਼ਾਟ ਬੈਰਲ ਗਨਾਂ ਦੇ ਨਾਲ ਉਹਨੇ ਗੋਲੀकांड ਨੂੰ ਅੰਜਾਮ ਦਿੱਤਾ ਪੇਪੁੱਤ ਨੇ। ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ, ਉਸ ਬੰਦੇ ਨੇ ਬਹੁਤ ਜ਼ਿਆਦਾ ਟ੍ਰੇਨਿੰਗ ਲਈ ਹੋਈ ਸੀ ਜਿਹਨੇ ਗੋਲੀकांड ਨੂੰ ਅੰਜਾਮ ਦਿੱਤਾ ਆ। ਉਹਦੀਆਂ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਸਪਸ਼ਟ ਪਤਾ ਲੱਗ ਰਹੀਆਂ ਵੀ ਉਹਨੇ ਪਤਾ ਨਹੀਂ ਕਿੰਨੇ ਚਿਰ ਤੋਂ ਉਸ ਹਥਿਆਰ ਚਲਾਉਣ ਦੀ ਉਹਨੇ ਟ੍ਰੇਨਿੰਗ ਆ ਉਹ ਲਈ ਸੀ। ਤੁਸੀਂ ਇਹ ਅੰਦਾਜ਼ਾ ਲਾਓ ਵੀ ਜੇ ਉਹਦੀ ਥਾਂ ਦੇ ਉੱਤੇ ਸੈਮੀ ਆਟੋਮੈਟਿਕ ਹੁੰਦਾ ਜਾਂ ਫੁੱਲ ਆਟੋਮੈਟਿਕ ਬਰਸਟ ਵਾਲੀਆਂ ਗੰਨਾਂ ਹੁੰਦੀਆਂ ਤੇ ਇਹਨੇ ਹੋਰ ਕਿੰਨਾ ਕਾਂਡ ਨੂੰ ਜਿਹੜਾ ਉਹ ਅੰਜਾਮ ਦੇ ਦੇਣਾ ਸੀ। ਮਰਨ ਵਾਲਿਆਂ ਦੇ ਵਿੱਚ ਜਿਹੜੇ ਵਿਕਟਮ ਨੇ, ਜਿਹੜੇ ਪੀੜਤ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ, 10 ਸਾਲ ਤੋਂ ਲੈ ਕੇ 87 ਸਾਲ ਦੀ ਉਮਰ ਦੇ ਦਰਮਿਆਨ ਲੋਕ ਜਿਹੜੇ ਉਹ ਦੱਸੇ ਜਾਂਦੇ ਨੇ। ਬਹੁਤ ਹੀ ਮਸ਼ਹੂਰ ਬੀਚ ਆ ਇਹ ਬੌਂਡੀ ਬੀਚ ਆਸਟ੍ਰੇਲੀਆ ਦੇ ਵਿੱਚ, ਜਿੱਥੇ ਇਹ ਗੋਲੀकांड ਨੂੰ ਅੰਜਾਮ ਇਹ ਪਿਓ ਪੁੱਤ ਦੇ ਦੁਆਰਾ ਜਿਹੜਾ ਆ ਉੱਥੇ ਦਿੱਤਾ ਗਿਆ ਹੈਗਾ ਆ। ਇੱਕ ਜਿਹੜਾ ਇਮਾਮ ਜਿਸਨੇ ਇਹਨਾਂ ਇਹ ਗੋਲੀकांड ਕਰਨ ਵਾਲਿਆਂ ਦੇ ਵਿੱਚੋਂ ਇਹਨਾਂ ਅੱਤਵਾਦੀਆਂ ਨੂੰ ਅੱਤਵਾਦੀ ਕਵਾਂਗੇ, ਜਿਹੜਾ ਸ਼ਰੇਆਮ ਹੀ ਲੋਕਾਂ ਨੂੰ ਜਿਹੜਾ ਭੁੰਨਣ ਡਏ ਸੀਗੇ ਵੀ ਸਾਜਿਦ ਅਕਰਮ ਤੇ ਜਿਹੜਾ ਨਵੀਦ ਅਕਰਮ ਆ, ਉਹਨੇ ਇਮਾਮ ਨੇ ਜਿਹੜਾ ਪਛਾਣ ਲਿਆ ਵੀਡੀਓ ਤੋਂ, ਕਹਿੰਦਾ ਵੀ ਭਾਈ ਹਾਂ ਮੈਂ ਇਹਨੂੰ ਕੁਰਾਨ ਜਿਹੜੀ ਉਹ ਪੜ੍ਹਾਉਂਦਾ ਸੀਗਾ। ਸ਼ੇਖ ਅਹਿਮਦ ਇਸਮਾਇਲ ਆ ਉਹਨੇ ਸਟੇਟਮੈਂਟ ਬਾਅਦ 'ਚ ਜਾਰੀ ਜਿਹੜੀ ਉਹ ਕੀਤੀ ਆ। ਕਹਿੰਦਾ ਸਾਲ ਤੱਕ ਇਸਨੇ ਕੁਰਾਨ ਦੇ ਮੇਰੇ ਤੋਂ ਲੈਸਨ ਜਿਹੜੇ ਉਹ ਲਏ ਸੀਗੇ ਤੇ ਕਹਿੰਦਾ ਵੀ ਮੈਂ ਸਭ ਤੋਂ ਪਹਿਲਾਂ ਤਾਂ ਇਸ ਐਕਟ ਆਫ ਵਾਇਲੈਂਸ ਆ ਵਿਦਆਊਟ ਐਨੀ ਹੈਜ਼ੀਟੇਸ਼ਨ ਮੈਂ ਇਸ ਨੂੰ ਕੰਡੈਮ ਕਰਦਾ ਆ। ਵੀਡੀਓ ਮੈਸੇਜ ਉਹਨੇ ਜਾਰੀ ਜਿਹੜਾ ਉਹ ਕੀਤਾ ਤੇ ਕਹਿੰਦਾ ਵੀ ਸਭ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਆ ਵੀ ਆਇਰੋਨਿਕ ਗੱਲ ਇਹ ਆ ਵੀ ਉਸੇ ਕੁਰਾਨ ਤੋਂ ਜਿਸ ਚੋਂ ਇਹ ਪੜ੍ਹਦਾ ਰਿਹਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਕਿਸੇ ਵੀ ਨਿਰਦੋਸ਼ ਜਾਣੇ ਦੀ ਇਨੋਸੈਂਟ ਲਾਈਫ ਨੂੰ ਲੈਣਾ ਇਨਸਾਨੀਅਤ ਦੀ ਮੌਤ ਦੇ ਬਰਾਬਰ ਮੰਨਿਆ ਜਾਂਦਾ ਆ, ਤੇ ਉਹ ਬੰਦੇ ਉਹ ਸਾਰੀਆਂ ਕਹਿ ਲਓ ਵੀ ਧਾਰਮਿਕ ਚੀਜ਼ਾਂ ਪੜ੍ਹਨ ਦੇ ਬਾਵਜੂਦ ਵੀ ਉਹਨਾਂ ਨੇ ਇਸ ਕਾਂਡ ਨੂੰ ਅੰਜਾਮ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਹੁਣ ਜਿਹੜਾ 24 ਸਾਲਾਂ ਦਾ ਆ, ਗੋਲੀਆਂ ਇਹਨਾਂ ਦੇ ਵੀ ਬਾਅਦ ਦੇ ਵਿੱਚ ਮਾਰੀਆਂ ਗਈਆਂ ਤੇ ਇਹ ਹਸਪਤਾਲ ਦੇ ਵਿੱਚ ਦਾਖਲ ਸੀਗਾ, ਪੁਲਿਸ ਨੇ ਜਿਹੜਾ ਉਹ ਦੱਸਿਆ, ਤੇ ਹੁਣ ਕ੍ਰਿਮੀਨਲ ਚਾਰजेस ਇਸ ਦੇ ਉੱਤੇ ਲੱਗਣ ਜਿਹੜੇ ਉਹ ਜਾ ਰਹੇ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਕਹਿ ਦਿੱਤਾ ਵੀ ਉਹ ਗਨ ਲਾਜ਼ ਨੂੰ ਹੋਰ ਜ਼ਿਆਦਾ ਸਟ੍ਰਿਕਟ ਕਰਨ ਜਾ ਰਹੇ ਹੈਗੇ ਆ। ਸੋ ਨਵਾਂ ਮੈਜਰ ਜਿਹੜਾ ਉੱਥੇ ਨਾਲ ਦੇ ਨਾਲ ਪ੍ਰਪੋਜ਼ ਵੀ ਕਰ ਦਿੱਤਾ ਗਿਆ ਆ। ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ 300 ਤੋਂ ਵੱਧ ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ ਰਿਪੋਰਟ ਕੀਤੀਆਂ ਜਿਹੜੀਆਂ ਉਹ ਗਈਆਂ ਨੇ। ਮਾਸ ਸ਼ੂਟਿੰਗ ਦੇ ਵਿੱਚ ਇੱਥੇ ਜਦੋਂ ਆਈ ਥਿੰਕ 2 ਜਾਂ 3 ਤੋਂ ਵੱਧ ਜਿਸ ਗੋਲੀकांड ਦੇ ਵਿੱਚ ਕੋਈ ਫੱਟੜ ਹੋ ਜਾਂਦੇ ਤਾਂ ਉਹਦਾ ਨਾਮ ਜਿਹੜਾ ਮਾਸ ਸ਼ੂਟਿੰਗ ਦੇ ਤੌਰ ਦੇ ਉੱਤੇ ਮੰਨਿਆ ਜਿਹੜਾ ਉਹ ਜਾਂਦਾ ਆ। ਜੇ ਉਸ ਆਧਾਰ ਦੇ ਉੱਤੇ ਦੇਖਿਆ ਜਾਵੇ ਤਾਂ ਕਹਿੰਦੇ ਵੀ 300 ਤੋਂ ਵੱਧ ਇਦਾਂ ਦੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਵਾਪਰ ਚੁੱਕੀਆਂ ਆ, ਤੇ ਹੁਣ ਆਸਟ੍ਰੇਲੀਆ ਵਾਲਿਆਂ ਨੇ ਉੱਥੇ ਤੁਰੰਤ ਕਾਰਵਾਈ ਜਿਹੜੀ ਉਹ ਕੀਤੀ ਆ। 35 ਜਾਣਿਆਂ ਦੀ ਮੌਤ ਹੋਈ ਸੀ ਤਸਮੈਨੀਆ 'ਚ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ 1996 ਦੇ ਵਿੱਚ, ਜਿਹਦੋਂ ਬਾਅਦ ਉਹਨਾਂ ਨੇ ਜਿਹੜੀਆਂ ਰੈਪਿਡ ਫਾਇਰ ਰਾਈਫਲਸ ਆ ਉਹਨਾਂ ਨੂੰ ਵਰਚੁਅਲੀ ਬੈਨ ਹੀ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਸੇ ਲਈ ਆਪਾਂ ਦੇਖ ਰਹੇ ਸੀਗੇ ਜਿਹੜੀ ਇਹਦੀ ਵੀਡੀਓ ਵੀ ਆਈ ਆ ਅਕਰਮ ਦੀ, ਜਿਹਨੇ ਗੋਲੀकांड ਨੂੰ ਅੰਜਾਮ ਦਿੱਤਾ ਆ, ਵੀ ਉਹ ਇੱਕ ਗੋਲੀ ਆ ਉਹ ਚਲਾ ਰਿਹਾ ਸੀਗਾ ਤੇ ਅਜੇ ਉਹ ਬੈਨ ਸੀਗੀਆਂ ਤੇ ਇਹ ਮਿਲਦੀਆਂ ਨੇ ਉੱਥੇ ਬੰਦੂਕਾਂ। ਇਹਦਾ ਮਤਲਬ ਹੁਣ ਹੋਰ ਵੀ ਜ਼ਿਆਦਾ ਔਖਾ ਇਸ ਦੇ ਵਿੱਚ ਹੋਊਗਾ। ਕਹਿੰਦੇ ਵੀ ਇਸ ਦਰਿਆ ਦੇ ਕੰਢੇ ਜਿਹੜੇ ਜਿਊਜ਼ ਸੀਗੇ, ਯਹੂਦੀ ਸੀਗੇ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਕੱਠੇ ਜਿਹੜੇ ਉਹ ਹੋਏ ਸੀਗੇ ਆਪਣੇ ਇਸ ਕਹਿ ਲਓ ਵੀ ਧਾਰਮਿਕ ਰਹੁ ਰੀਤਾਂ ਨੂੰ ਜਿਹੜਾ ਉਹ ਨਿਭਾਉਣ ਦੇ ਲਈ, ਜਦ ਇਹਨਾਂ ਦੇ ਦੁਆਰਾ ਜਿਹੜਾ ਉਹ ਗੋਲੀकांड ਨੂੰ ਅੰਜਾਮ ਦੇ ਦਿੱਤਾ ਗਿਆ। ਜਿਹੜੇ ਉੱਥੇ ਜਿਊਜ਼ ਸੀਗੇ ਮੌਜੂਦ ਸੀਗੇ, ਜਿਹੜੇ ਬਚ ਗਏ ਆ, ਉਹ ਕਹਿ ਰਹੇ ਵੀ 15 ਮਿੰਟ ਸਾਡੇ ਲਈ ਇੱਕ ਹੈਲ ਵਾਂਗੂ ਸੀਗਾ, ਵੀ ਸਾਨੂੰ ਨਹੀਂ ਪਤਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਇਹ ਗੁਜ਼ਾਰਾ ਜਿਹੜਾ ਉਹ ਕੀਤਾ, ਕਿੱਦਾਂ ਅਸੀਂ ਬਚ ਕੇ ਜਿਹੜਾ ਉਹ ਨਿਕਲੇ ਆ। ਵੀ ਕਹਿੰਦੇ ਵੀ ਅਸੀਂ ਲੱਕੀ ਮੰਨਦੇ ਹਾਂ ਆਪਣੇ ਆਪ ਨੂੰ ਵੀ ਅਸੀਂ ਉੱਥੋਂ ਬਚ ਕੇ ਨਿਕਲ ਆਏ ਹੈਗੇ ਆ। ਜੀ ਬਿਲਕੁਲ। ਸੋ ਐਂਟੀਸੈਮਿਟਿਜ਼ਮ ਦੀਆਂ ਜਿਹੜੀਆਂ ਦੁਰਘਟਨਾਵਾਂ ਆ ਆਸਟ੍ਰੇਲੀਆ ਦੇ ਵਿੱਚ, ਕਹਿੰਦੇ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਇਨਕਰੀਜ਼ ਹੋਈਆਂ ਹੈਗੀਆਂ।
2062 ਅਕਤੂਬਰ 2023 ਤੋਂ ਲੈ ਕੇ ਸਤੰਬਰ 2024 ਤੱਕ ਜਿਹੜੀਆਂ ਇਨਸੀਡੈਂਟਸ ਹੈਪਨ ਹੋਈਆਂ ਹੈਗੀਆਂ, ਜੋ ਕਿ ਬਹੁਤ ਵੱਡਾ ਨੰਬਰ ਹੈ। ਇਸ ਸਾਲ ਦੇ ਵਿੱਚ 1652 ਹੋ ਚੁੱਕੀਆਂ ਹੈਗੀਆਂ। ਗਨਮੈਨ ਜਿਹੜੇ ਸੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਇਹ ਕਿਹਾ ਵੀ ਅਸੀਂ ਤਾਂ ਇੱਥੇ ਫਿਸ਼ਿੰਗ ਟ੍ਰਿਪ ਦੇ ਉੱਤੇ ਆਏ ਹੋਏ ਹੈਗੇ ਆ ਤੇ ਖਾ ਪੀ ਕੇ ਅਸੀਂ ਘਰ ਨੂੰ ਵਾਪਸ ਆ ਜਾਣਾ ਹੈ, ਜਦ ਕਿ ਉਹ ਗੰਨਾ ਲੈ ਕੇ ਦੋਨੋਂ ਪੇ ਪੁੱਤ ਪਹੁੰਚੇ ਹੋਏ ਸੀ। ਤੇ 10 ਸਾਲਾਂ ਦੇ ਵਿਕਟਮ ਦੀ ਪਿਕਚਰਸ ਵੀ ਉੱਥੇ ਲਾਈ ਹੋਈ ਹੈਗੀ ਆ। ਸੋ ਬਹੁਤ ਹੀ ਜ਼ਿਆਦਾ ਜਿਹੜਾ ਘਿਨਾਉਣੀ ਜਿਹੜੀ ਹਰਕਤ ਕੀਤੀ ਗਈ ਆ। ਇੱਕ ਅਹਿਮਦ ਅੱਲਾ ਅਹਿਮਦ 43 ਸਾਲਾਂ ਦਾ ਜਿਹੜਾ ਉੱਥੇ ਖੜਾ ਸੀ, ਜਿਹਨੇ ਇੱਕ ਗਨਮੈਨ ਨੂੰ ਜਾ ਕੇ ਜੱਫੀ ਮਾਰ ਲਈ ਤੇ ਉਸ ਨੂੰ ਉਸ ਦੀ ਗਨ ਜਿਹੜੀ ਖੋਹ ਵੀ ਲਈ। ਸੋ ਨਹੀਂ ਤਾਂ ਕੀ ਹੋਣਾ ਸੀ ਵੀ ਹੋਰ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈਗੀ ਆ, ਜੀ ਹੋ ਸਕਦੀ ਸੀ। 50 ਸਾਲਾਂ ਦਾ ਸਾਜਿਦ ਅਕਰਮ ਉਹ ਫਿਰ ਮੌਕੇ ਦੇ ਉੱਤੇ ਮਾਰਿਆ ਗਿਆ, ਜਦ ਕਿ 24 ਸਾਲਾਂ ਦੇ ਨਵੀਦ ਅਕਰਮ ਦੇ ਗੋਲੀਆਂ ਲੱਗੀਆਂ ਤੇ ਉਹ ਸਰਵਾਈਵ ਹੋ ਜਾਊਗਾ। ਗਨਮੈਨ ਕਹਿੰਦੇ ਸਾਜਿਦ ਅਕਰਮ ਤੇ ਉਹਦਾ ਜਿਹੜਾ ਸਨ ਆ ਉਹ ਬੋਨੀ ਰਾਈਟ ਨਿਊ ਵੇਲਜ਼ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸੀ ਤੇ ਬੌਂਡੀ ਬੀਚ ਦੇ ਉਹ ਬਿਲਕੁਲ ਲਾਗੇ ਹੀ ਹੈਗੀ ਆ। ਕਹਿੰਦੇ ਭਈ ਉਹਨਾਂ ਦੀ ਪਲੈਜ ਆਫ ਅਲਾਈਅੰਸ ਸੀਗੀ ਇਸਲਾਮਿਕ ਸਟੇਟ ਦੇ ਲਈ। ਆਸਟ੍ਰੇਲੀਆ ਦੇ ਜੀ ਹਾਂ, ਆਈਸਿਸ ਲਈ। ਆਸਟ੍ਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ ਨੇ ਇਹ ਦੱਸਿਆ ਆ ਵੀ ਕਿਉਂਕਿ ਕਹਿੰਦੇ ਵੀ ਐਕਸਟ੍ਰੀਮਿਸਟ ਆਈਡੀਓਲੋਜੀ ਜਿਹੜੀ ਆ ਉਹ ਫੋਲੋ ਕਰਦੇ ਸੀਗੇ। ਹਾਲਾਂਕਿ ਜਿਹੜਾ ਉਹਦਾ ਮੁੰਡਾ ਆ ਨਵੀਦ, ਉਹ ਆਸਟ੍ਰੇਲੀਅਨ ਬੋਰਨ ਆ ਤੇ ਦੋਨਾਂ ਨੇ ਟ੍ਰੇਨਿੰਗ ਕਾਫੀ ਲਈ ਸੀ। ਇੱਕ ਜਣਾ ਤਾਂ ਉੱਥੇ ਦੇ ਲੋਕਲ ਗਨ ਕਲੱਬ ਦਾ ਜਿਹੜਾ ਮੈਂਬਰ ਵੀ ਸੀਗਾ। ਕਹਿੰਦੇ ਭਈ 50 ਸਾਲਾਂ ਵਾਲਾ ਜਿਹੜਾ ਐਕਸਚੇਂਜ ਦੇ ਵਿੱਚ ਮਾਰਿਆ ਗਿਆ ਜਿਹੜਾ ਸ਼ੂਟਰ ਸੀਗਾ, ਤੇ ਨਵੀਦ ਜਿਹੜਾ ਉਹਦਾ ਮੁੰਡਾ ਆ ਉਹਦੇ ਜਿਹੜੀਆਂ 2 ਗੋਲੀਆਂ ਲੱਗੀਆਂ ਹੋਈਆਂ ਹੈਗੀਆਂ। ਯੂਕੇ ਦੇ ਵਿੱਚ ਵੀ ਕਹਿੰਦੇ ਜਿਹੜੇ ਯੂਸ਼ ਮੂਲ ਦੇ ਲੋਕ ਆ ਉਹ ਡਰ ਵਾਲੇ ਮਾਹੌਲ 'ਚ ਰਹਿ ਰਹੇ ਆ। ਇਹ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕੇ ਦੇ, ਉਹਨਾਂ ਨੇ ਕੀਅਰ ਸਟਾਰਮਰ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਉੱਥੇ ਵਾਪਰੀ ਹੈ ਜੀ। ਹਰਜੋਤ ਸਿੰਘ ਜੀ, ਇੱਥੇ ਜਿਹੜੀ ਚੀਜ਼ਾਂ ਜੋ ਵਾਪਰ ਰਹੀਆਂ ਦੁਨੀਆ ਭਰ ਦੇ ਵਿੱਚ, ਪਤਾ ਨਹੀਂ ਲੱਗ ਰਿਹਾ ਕਿਹੜਾ ਬੰਦਾ ਕਿਹੜਾ ਸ਼ਦਾਈ ਕਿੱਥੇ ਕਿਹੜੀ ਚੀਜ਼ ਨੂੰ ਉਹਨੇ ਘਟਨਾ ਨੂੰ ਅੰਜਾਮ ਜਿਹੜਾ ਉਹ ਦੇ ਦੇਣਾ। ਸੋ ਅਮਰੀਕਾ ਦੇ ਵਿੱਚ ਇਸੇ ਲਈ ਜਿਹੜੇ ਸੈਕਿੰਡ ਅਮੈਂਡਮੈਂਟ ਵਾਲੇ ਆ ਨਾ, ਉਹ ਇਸੇ ਲਈ ਰੌਲਾ ਪਾਉਂਦੇ ਆ ਵੀ ਭਾਈ ਗਾਏ ਵਿਦ ਗੁੱਡ ਗਾਏ ਵਿਦ ਏ ਗਨ, ਵੀ ਹੋ ਸਕਦਾ ਵੀ ਇਸ ਨੂੰ ਪਹਿਲੋਂ ਜਿਹੜਾ ਉਹ ਰੋਕ ਲੈਂਦਾ। ਉਹ ਤਾਂ ਬਹਾਦਰੀ ਆ ਉਸ ਬੰਦੇ ਦੀ, ਹਰਜੋਤ ਸਿੰਘ ਜੀ, ਵੀ ਜਿਸ ਨੇ ਕਹਿ ਲਓ ਵੀ ਜੱਫਾ ਪਾ ਕੇ ਉਸ ਨੂੰ ਰੋਕ ਲਿਆ। ਜੇ ਸ਼ਾਇਦ ਅਮਰੀਕਾ ਦੇ ਕਿਸੇ ਉਹ ਜਿਹੇ ਸੂਬੇ 'ਚ ਜਾਂ ਉੱਥੇ ਹੁੰਦਾ ਜਿੱਥੇ ਲੋਕਾਂ ਦੇ ਕੋਲ ਪਹਿਲਾਂ ਹੀ ਅੱਗੋਂ ਵੀ ਗਨ ਹੁੰਦੀਆਂ, ਤਾਂ ਇਸ ਨੂੰ ਪਹਿਲੋਂ ਵੀ ਜਿਹੜਾ ਉਹ ਢੇਰ ਕੀਤਾ ਜਿਹੜਾ ਉਹ ਜਾ ਸਕਦਾ ਸੀਗਾ। ਇੱਕ ਤਾਂ ਇਹ ਚੀਜ਼ ਆ ਹਰਜੋਤ ਸਿੰਘ ਜੀ, ਸਾਰਿਆਂ ਨੂੰ ਨਾ ਅੱਜ ਕੱਲ ਟ੍ਰੇਨਿੰਗ ਲੈਣੀਆਂ ਚਾਹੀਦੀਆਂ ਆ ਬਚਾਅ ਦੇ ਲਈ। ਸ਼ਦਾਈ ਕੋਈ ਹੋ ਜਾਵੇ ਉਹਦਾ ਕੋਈ ਪਤਾ ਨਹੀਂ ਆ, ਉਹਨੂੰ ਪਰ ਰੋਕਣ ਦੇ ਲਈ ਤੁਹਾਡੇ ਕੋਲ ਕੁਛ ਨਾ ਕੁਛ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ। ਇਹ ਹੁਣ ਲੋਕਾਂ ਦੇ ਮਨਾਂ 'ਚ ਧਾਰਨਾ ਵਧਣੀ ਆ। ਹੁਣ ਤੁਸੀਂ ਦੇਖਿਓ, ਜਦੋਂ ਅਮਰੀਕਾ ਦੇ ਵਿੱਚ ਇਹ ਨੋਨ ਫੈਕਟ ਆ ਇੱਥੇ ਦਾ, ਇਹ ਹਮੇਸ਼ਾ ਇਦਾਂ ਹੁੰਦਾ ਜਦੋਂ ਕਿਤੇ ਵੀ ਕੋਈ ਮਾਸ ਸ਼ੂਟਿੰਗ ਹੁੰਦੀ ਆ, ਉਸ ਤੋਂ ਬਾਅਦ ਦੇ ਵਿੱਚ ਲੋਕ ਆਪਣੀ ਸੇਫਟੀ ਨੂੰ ਲੈ ਕੇ ਜਿਹੜੇ ਫਾਇਰ ਆਰਮਸ ਆ ਉਸ ਦੇ ਵੱਲ ਨੂੰ ਉਲਰ ਕੇ ਜਿਹੜਾ ਹੋ ਜਾਂਦੇ ਆ। ਤੁਹਾਡੇ ਕੋਲ ਤੁਹਾਨੂੰ ਆਉਣਾ ਚਾਹੀਦਾ ਹੈ। ਰੱਬ ਨਾ ਕਰੇ ਤੁਹਾਡੇ ਮੋਹਰੇ ਮੌਕਾ ਇਦਾਂ ਦਾ ਬਣ ਜਾਵੇ, ਤੁਸੀਂ ਅਜਿਹੇ ਹਥਿਆਰੇ ਨੂੰ ਰੋਕਣਾ ਤੁਸੀਂ ਤਾਂ ਹੀ ਕਰ ਸਕੋਗੇ ਜੇ ਤੁਹਾਡੇ ਕੋਲ ਟ੍ਰੇਨਿੰਗ ਹੋਊਗੀ ਤੇ ਤੁਹਾਨੂੰ ਕੁਛ ਜਿਹੜੀ ਉਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਹੋਊਗੀ। ਸੋ ਇਹ ਚੀਜ਼ਾਂ ਜਿਹੜੀਆਂ ਉਸ ਦੇ ਨਾਲ ਨਾਲ ਲਾਜ਼ਮੀਆਂ। ਹੁਣ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ, ਇੱਕ ਪਾਕਿਸਤਾਨੀ ਮੂਲ ਦਾ ਜਿਹੜਾ ਬੰਦਾ ਆ ਉਹਦੇ ਬਾਰੇ ਦੱਸਿਆ ਜਾ ਰਿਹਾ, ਸੇਮ ਨਾਮ ਆ ਉਸ ਬੰਦੇ ਦਾ, ਨਵੀਦ ਅਕਰਮ ਆ। ਉਹ ਕਹਿੰਦਾ ਲੋਕਾਂ ਨੇ ਮੇਰੀਆਂ ਫੋਟੋਆਂ ਪਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਵੀ ਇਹ ਸ਼ੂਟਰ ਹੈਗਾ, ਤੇ ਕਹਿੰਦਾ ਮੈਨੂੰ ਹੁਣ ਡਰ ਲੱਗ ਰਿਹਾ, ਮੈਂ ਘਰੋਂ ਬਾਹਰ ਨਿਕਲਣ ਤੋਂ ਕਹਿੰਦਾ ਵੀ ਹੁਣ ਮੈਨੂੰ ਜਿਹੜਾ ਉਹ ਡਰ ਲੱਗ ਰਿਹਾ ਹੈਗਾ। ਕਹਿੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੀਆਂ ਹੀ ਜਿਹੜੀਆਂ ਤਸਵੀਰਾਂ ਆ ਉਹ ਚੱਲ ਰਹੀਆਂ ਹੈਗੀਆਂ ਆ। ਸੋ ਪਾਕਿਸਤਾਨ ਦਾ ਜਿਹੜਾ ਕੌਂਸੂਲੇਟ ਹੈਗਾ ਜਨਰਲ ਸਿਡਨੀ ਦੇ ਵਿੱਚ, ਉਹਨਾਂ ਨੇ ਵੀ ਆਪਣੇ ਵੱਲੋਂ ਪੋਸਟ ਪਾਈ ਵੀ ਭਾਈ ਇਸ ਬੰਦੇ ਦਾ ਇਸ ਸ਼ੂਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਪਰ ਸਭ ਨੂੰ ਹੀ ਪਤਾ ਵੀ ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਭੀੜ ਦੇ ਵਿੱਚ ਇਦਾਂ ਦਾ ਜਿਹੜੀ ਸੱਚ ਆ ਉਹ ਸਭ ਤੋਂ ਪਹਿਲਾਂ ਉਸ ਦੇ ਬਲੀ ਚੜ੍ਹਦਾ। 2 ਰੈਬਾਈ ਕਹਿੰਦੇ ਵੀ ਇਸ ਕੱਲ ਦੀ ਜਿਹੜੀ ਗੋਲੀकांड ਵਾਪਰਿਆ ਬੌਂਡੀ ਬੀਚ ਦੇ ਉੱਤੇ, ਉਸ ਦੇ ਵਿੱਚ ਉਹਨਾਂ ਦੀ ਮੌਤ ਜਿਹੜੀ ਉਹ ਹੋਈ ਹੈਗੀ ਆ। ਸੋ ਹੀਰੋ ਬਾਈਸਟੈਂਡਰ ਜਿਸ ਨੇ ਹਰਜੋਤ ਸਿੰਘ ਜੀ ਬੰਦੇ ਨੂੰ ਰੋਕਿਆ,
ਇਹ ਵੀ ਜਿਹੜਾ ਆ ਉਸ ਦੇ ਲਈ $9 ਲੱਖ ਆਲਰੇਡੀ GoFundMe ਪੇਜ ਦੇ ਉੱਤੇ ਜਿਹੜਾ ਉਹ ਇਕੱਠਾ ਜਿਹੜਾ ਉਹ ਕਰ ਦਿੱਤਾ ਗਿਆ ਆ। ਉੱਥੋਂ ਦਾ ਆਸਟ੍ਰੇਲੀਅਨ ਡਾਲਰ ਦੇ ਹਿਸਾਬ ਨਾਲ ਤਕਰੀਬਨ $1.5 ਮਿਲੀਅਨ ਆਸਟ੍ਰੇਲੀਅਨ ਡਾਲਰ ਬਣ ਰਿਹਾ ਆ। ਅਹਿਮਦ ਅਲ ਅਹਿਮਦ ਉਸ ਦਾ ਨਾਂ ਆ, ਉਸ ਬੰਦੇ ਦਾ ਵੀ, ਜਿਹੜਾ ਹਰਜੋਤ ਸਿੰਘ ਜੀ ਜਿਸਨੇ ਬੌਂਡੀ ਬੀਚ ਦੇ ਕਾਤਲਾਂ ਨੂੰ ਰੋਕਣ ਵਾਲਿਆਂ ਦੇ ਵਿੱਚ ਉਹ ਰੋਕਣ ਵਾਲਾ ਵੀ ਅਹਿਮਦ ਅਲ ਅਹਿਮਦ ਜਿਹੜਾ ਉਹ ਸੀਗਾ, ਜਿਸ ਨੇ ਇਸ ਨੂੰ ਜਿਹੜਾ ਆ ਉਹ ਰੋਕਿਆ। ਇਹ ਸੀਰੀਆ ਤੋਂ ਆਇਆ ਸੀ ਹਰਜੋਤ ਸਿੰਘ ਜੀ, ਰਿਫਿਊਜੀ ਪੇਰੈਂਟਸ ਦਾ ਜਿਹੜਾ ਉਹ ਸੀਗਾ। ਸੋ ਉਹੀ ਗੱਲ ਆ ਨਾ ਵੀ ਤੁਹਾਡੇ ਅੰਦਰ ਜਜ਼ਬਾ ਵੀ ਹੋਣਾ ਚਾਹੀਦਾ ਹੈ, ਤਾਂ ਹੀ ਜਿਹੜਾ ਉਹ ਤੁਸੀਂ ਚੀਜ਼ ਨੂੰ ਜਿਹੜਾ ਕੁਛ ਨਾਲ ਦੇ ਨਾਲ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਇਹ ਹੁਣ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਚੱਲ ਰਿਹਾ ਐਂਟੀਸੈਮਿਟਿਜ਼ਮ, ਪੈਲਸਤੀਨ ਸਟੇਟ, ਬਹੁਤ ਕੁਛ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਇਹ ਚੱਲ ਰਿਹਾ ਹੈਗਾ ਆ। ਤੇ ਇਦਾਂ ਦੀਆਂ ਜਿਹੜੀਆਂ ਸਥਿਤੀਆਂ ਆ ਉਹ ਤੋਂ ਬਚਾਅ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਸੋ ਹੁਣ ਦੇਖਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਆਸਟ੍ਰੇਲੀਆ ਵਾਲੇ ਹੋਰ ਕਿੰਨੇ ਕੁ ਜਿਹੜੇ ਪਲਾਨ ਆ, ਗਨ ਲਾਜ਼ ਆ, ਉਹਨਾਂ ਨੂੰ ਹੋਰ ਸਖਤ ਜਿਹੜਾ ਉੱਥੇ ਕਰ ਸਕਦੇ। ਹਾਂਗਕਾਂਗ ਦੀ ਕੋਰਟ ਨੇ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਜਿਮੀ ਲਾਏ ਜਿਹੜਾ ਆ ਉਸ ਨੂੰ ਕਨਵਿਕਟ ਕਰ ਦਿੱਤਾ ਹੈਗਾ। 2020 ਦੇ ਵਿੱਚ ਉਸ ਨੂੰ ਅਰੈਸਟ ਕੀਤਾ ਗਿਆ ਸੀ ਤੇ ਹੁਣ ਕਹਿੰਦੇ ਵੀ ਕੋਰਟ ਦੇ ਵਿੱਚ 855 ਪੇਜ ਦਾ ਜਿਹੜਾ ਵਰਡਿਕਟ ਆ ਉਹ ਜੋ ਗਵਰਨਮੈਂਟ ਆ ਉਹਦੇ ਵੱਲੋਂ ਪੇਸ਼ ਕੀਤਾ ਗਿਆ ਹੈਗਾ। ਉਹਦੇ ਵਿੱਚ ਕੋਰਟ ਦੇ ਵਿੱਚ ਲਾਈ ਦੀ ਵਾਈਫ, ਉਹਦੇ ਜਿਹੜੇ ਇੱਕ ਮੁੰਡਾ ਕਾਰਡੀਨਲ ਜੋਸੇਫ ਜ਼ੈਨ, ਇੱਕ ਪ੍ਰੋਮੀਨੈਂਟ ਪ੍ਰੋ ਡੈਮੋਕ੍ਰੇਸੀ ਜਿਹੜਾ ਕੈਂਪੇਨਰ ਸੀਗਾ, ਜਿਹਨੇ ਬੈਪਟਾਈਜ਼ ਕੀਤਾ ਸੀ ਲਾਈ ਨੂੰ 1997 ਦੇ ਵਿੱਚ, ਉਸ ਨੂੰ ਵੀ ਜਿਹੜਾ ਅਰੈਸਟ ਕੀਤਾ ਹੋਇਆ ਤੇ ਉਹਨਾਂ ਦੇ ਉੱਤੇ ਜਿਹੜੇ ਚਾਰजेस ਆ ਲਾਏ ਗਏ ਹੈਗੇ ਆ। ਜੱਜ ਐਸਤਰ ਤੋਂ ਜੋ ਉਹਨਾਂ ਨੇ ਇਹ ਕਿਹਾ ਵੀ 2 ਕਾਊਂਟਸ ਦੇ ਉੱਤੇ ਵੀ ਫੋਰਨ ਫੋਰਸਸ ਦੇ ਨਾਲ ਰਲ ਕੇ ਜਿਹੜੇ ਆ ਗਵਰਨਮੈਂਟ ਨੂੰ ਓਵਰਥਰੋ ਕਰਨ ਦੀ ਕੋਸ਼ਿਸ਼ ਹੋ ਰਹੀ ਸੀ, ਇਸ ਕਰਕੇ ਜਿਹੜਾ ਆ ਇਸ ਨੂੰ ਚਾਰਜ ਕੀਤਾ ਗਿਆ ਹੈਗਾ। ਬਹੁਤ ਸਾਰੇ ਜਿਹੜੇ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਗਰੁੱਪ ਹੈਗੇ ਆ ਦੇ ਨਾਲ ਦੀ ਨਾਲ ਗਲੋਬਲ ਹਿਊਮਨ ਰਾਈਟਸ ਤੇ ਪ੍ਰੈਸ ਫਰੀडम ਆਰਗੇਨਾਈਜੇਸ਼ਨਸ ਨੇ ਇਹ ਕ੍ਰਿਟਿਸਾਈਜ਼ ਕੀਤਾ ਹੈਗਾ। ਕਹਿੰਦੇ ਵੀ ਫਰੀडम ਆਫ ਪ੍ਰੈਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਕਿਸੇ ਤਰ੍ਹਾਂ ਦੇ ਉਹਦੇ ਤੇ ਕੋਈ ਗਨ ਦੇ ਜਾਂ ਕੋਈ ਤੋੜ ਭੰਨ ਦੇ ਜਾਂ ਟੈਰਰਿਜ਼ਮ ਦੇ ਚਾਰजेस ਨਹੀਂ ਹੈਗੇ। ਹਾਂਗਕਾਂਗ ਦੀ ਕੋਰਟਸ ਨੇ ਇਹ ਕਿਹਾ ਆ ਵੀ ਪਿਛਲੇ 5 ਸਾਲਾਂ ਤੋਂ ਅਸੀਂ ਪੂਰਾ ਜਿਹੜਾ ਇਹ ਡਾਟਾ ਇਕੱਠਾ ਕਰ ਰਹੇ ਸੀ, ਇਹ ਤੁਹਾਡੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ ਹੈਗਾ ਉੱਥੇ ਦੀ ਸਰਕਾਰ ਵੱਲੋਂ ਕੋਰਟ ਦੇ ਕੋਲ। ਬੀਜਿੰਗਸ ਹਾਂਗਕਾਂਗ ਤੇ ਮਕਾਇਓ ਅਫੇਅਰ ਆਫਿਸ ਨੇ ਇਸ ਵਰਡਿਕਟ ਦਾ ਵੈਲਕਮ ਕੀਤਾ ਹੈਗਾ ਆ। ਲਾਈ ਜਿਹੜਾ ਆ ਉਹਦੀ ਜਿਹੜੀ ਸੈਂਟੈਂਸ ਹੈਗੀ ਆ ਉਹ ਹੁਣ ਬਾਅਦ ਦੇ ਵਿੱਚ ਸੁਣਾਈ ਜਾਊਗੀ। 78 ਸਾਲਾਂ ਦਾ ਕਹਿੰਦੇ ਆ ਵੀ ਉਹ ਜੇਲ੍ਹ ਦੇ ਵਿੱਚ ਰਹੂਗਾ। ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਤੁਹਾਨੂੰ ਵੀ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਸਰੋਤਿਆਂ ਨੂੰ ਯਾਦ ਹੋਊਗਾ, ਇੱਕ ਹਰਜੀਤ ਕੌਰ ਨਾਮ ਦੀ ਬੀਬੀ ਜਦੋਂ 73 ਸਾਲਾਂ ਦੀ ਡਿਪੋਰਟ ਕੀਤੀ ਗਈ ਸੀ ਇੱਥੋਂ ਬੇ ਏਰੀਏ ਤੋਂ, ਤੇ ਉਹ ਕਾਫੀ ਜਿਹੜਾ ਉਹਦਾ ਗਲੋਬਲੀ ਜਿਹੜਾ ਨਿਊਜ਼ ਆਈ ਸੀ ਵੀ ਦੇਖੋ ਇਹ ਇੰਨੇ ਸਾਲਾਂ ਤੋਂ ਰਹਿ ਰਹੀ ਸੀ, ਧੱਕਾ ਹੋਇਆ ਉਹਦੇ ਨਾਲ ਤੇ ਸ਼ੈਕਲਸ ਲਾ ਕੇ ਉਹਨੂੰ ਡਿਪੋਰਟ ਕੀਤੀ ਗਈ ਹੈਗੀ ਆ। ਹੁਣ ਇੱਕ ਹੋਰ ਪੰਜਾਬੀ ਮੂਲ ਦੀ ਬੀਬੀ ਜਿਹੜੀ ਆ ਉਹ ਲੌਂਗ ਬੀਚ ਤੋਂ ਡਿਟੇਨ ਕੀਤੀ ਗਈ ਆ, ਜੋ ਕਿ ਉਹ ਵੀ 1994 ਤੋਂ ਇੱਥੇ ਰਹਿ ਰਹੀ ਸੀ USA ਦੇ ਵਿੱਚ, ਤੇ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਜਦੋਂ ਗਈ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਬਬਲੀ ਕੌਰ ਲੌਂਗ ਰਹਿਣ ਵਾਲੀ ਆ, ਲੌਂਗ ਬੀਚ ਤੋਂ, ਤੇ ਉੱਥੇ ਉਹਨਾਂ ਦਾ ਇੱਕ ਰੈਸਟੋਰੈਂਟ ਵੀ ਹੈਗਾ ਆ। 1994 ਤੋਂ ਕਹਿੰਦੇ ਭਈ ਲੌਂਗ ਬੀਚ ਦੇ ਵਿੱਚ ਨਟਰਾਜ ਕੁਜ਼ੀਨ ਆਫ ਇੰਡੀਆ ਐਂਡ ਨੇਪਾਲ ਇਹ ਨਾਮ ਦਾ ਜਿਹੜਾ ਰੈਸਟੋਰੈਂਟ ਆ ਉਹ ਰਨ ਕਰ ਰਹੀ ਆ, ਤੇ ਉਹਨਾਂ ਦੇ 3 ਬੱਚੇ ਆ। ਇੱਕ 34 ਸਾਲਾਂ ਦੀ ਬੱਚੀ ਜਿਹੜੀ ਆ ਉਹਦੇ ਕੋਲ ਲੀਗਲ ਸਟੇਟਸ ਆ ਡਾਕਾ ਦੇ ਅੰਡਰ, ਤੇ ਉਹਦਾ 올ਡਰ ਬ੍ਰਦਰ ਤੇ ਸਿਸਟਰ ਜਿਹੜੇ ਦੋਨੋਂ ਸਿਟੀਜ਼ਨ ਆ, ਤੇ ਉਹਦੀ ਜਿਹੜੀ ਪਟੀਸ਼ਨ ਆ ਬਬਲੀ ਕੌਰ ਦੀ ਆਲਰੇਡੀ ਅਪਰੂਵ ਹੋ ਗਈ ਸੀ, ਤੇ ਉਹ ਜਦੋਂ ਇੰਟਰਵਿਊ ਦੇ ਲਈ ਗਈ ਗ੍ਰੀਨ ਕਾਰਡ ਦੇ ਲਈ, ਉੱਥੋਂ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਆਈਸ ਵਾਲੇ ਜਿਹੜੇ ਆ ਉਹ ਚੱਕ ਕੇ ਲੈ ਗਏ ਹੈਗੇ ਆ। ਹਜੇ ਤੱਕ ਉਹਦਾ ਕਹਿੰਦੇ ਵੀ ਪਤਾ ਨਹੀਂ ਲੱਗ ਰਿਹਾ ਵੀ ਕੀ ਚੱਕਰ ਚੱਲ ਰਿਹਾ ਹੈਗਾ। ਸੋ ਉਹਨਾਂ ਨੇ ਪਰਿਵਾਰ ਨੇ 1-2 ਵਾਰ ਗੱਲਬਾਤ ਤਾਂ ਕੀਤੀ ਹੈਗੀ ਆ, ਪਰ ਸੁਣਵਾਈ ਕੋਈ ਨਹੀਂ ਹੈਗੀ। ਲੌਂਗ ਬੀਚ ਦੇ ਕਾਂਗਰਸਮੈਨ ਰਾਬਰਟ ਗਾਰਸੀਆ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਐਕਸ਼ਨ ਕੀਤਾ ਗਿਆ ਬਹੁਤ ਹੀ ਮਾੜਾ ਆ। ਜਦੋਂ ਉਹ 94 ਤੋਂ ਇੱਥੇ ਰਹਿ ਰਹੀ ਸੀ ਤੇ ਉਹਦੀ ਹੁਣ ਗ੍ਰੀਨ ਕਾਰਡ ਦੀ ਇੰਟਰਵਿਊ ਸੀ, ਹੁਣ ਉਸ ਟਾਈਮ ਦੇ ਉੱਤੇ ਜਿਹੜਾ ਉਹਨੂੰ ਚੱਕ ਲਿਆ ਗਿਆ ਉਹਨਾਂ ਦਾ। ਹਾਲਾਂਕਿ ਉਸ ਏਰੀਏ ਦੇ ਵਿੱਚ ਪੰਜਾਬੀ ਕਮਿਊਨਿਟੀ ਘੱਟ ਆ, ਪਰ ਉਹ ਕਾਫੀ ਪਪੂਲਰ ਉਹਨਾਂ ਦਾ ਜਿਹੜਾ ਰੈਸਟੋਰੈਂਟ ਆ, ਸੋ ਸਾਰੀ ਕਮਿਊਨਿਟੀ ਜਿਹੜੀ ਆ ਉਹ ਉਹਨਾਂ ਦੇ ਨਾਲ ਆ। ਸੋ ਕਾਂਗਰਸਮੈਨ ਨੇ ਇਹ ਕਿਹਾ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਆ ਉਸ ਨੂੰ ਜਿਹੜਾ ਬਚਾਇਆ ਜਾ ਸਕੇ। ਕਹਿੰਦੇ ਵੀ ਜਿਹੜੇ ਇਦਾਂ ਦੇ ਹੌਰੋਫਿਕ ਐਕਸ਼ਨਸ ਆ ਉਹ ਆਈਸ ਵੱਲੋਂ ਕੀਤੇ ਜਾ ਰਹੇ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ, ਤੇ ਇਹ ਟੈਰਰਾਈਜ਼ ਕਰ ਰਹੇ ਆ ਹਾਰਡ ਵਰਕਿੰਗ ਤੇ ਗੁੱਡ ਪੀਪਲ ਹੂ ਆਰ ਟਰਾਈਂਗ ਟੂ ਮੇਕ ਆਵਰ ਕਮਿਊਨਿਟੀ ਅ ਬੈਟਰ ਪਲੇਸ। ਤੇ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਬੋਲਣਾ ਚਾਹੀਦਾ, ਸਟੋਰੀ ਆਪਣੀ ਦੱਸਣੀ ਚਾਹੀਦੀ ਹੈਗੀ ਆ। ਇਹ ਕਾਂਗਰਸਮੈਨ ਜਿਹੜੇ ਆ ਰਾਬਰਟ ਗਾਰਸੀਆ, ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਇਹਨੂੰ ਵੀ ਸੇਮ ਉਦਾਂ ਹੀ ਕਹਿੰਦੇ ਵੀ ਇੱਕ ਬੈਨ ਦੇ ਵਿੱਚ ਜਦੋਂ ਉੱਥੋਂ ਅਰੈਸਟ ਕੀਤਾ ਗਿਆ ਸੈਂਟਾ ਇਹਨਾਂ ਤੋਂ, ਜਿੱਥੇ ਇੰਟਰਵਿਊ ਸੀਗੀ, ਬੈਨ ਦੇ ਵਿੱਚ ਜਿੱਥੇ ਬੰਦੇ ਸੀਗੇ ਉਸ ਬੈਨ ਦੇ ਵਿੱਚ ਉਹਨਾਂ ਦੇ ਨਾਲ ਲਿਜਾਇਆ ਗਿਆ, ਤੇ ਉਹਦੇ ਵੀ ਹੱਥ ਪੈਰ ਜਿਹੜੇ ਆ ਉਹ ਉਹਨਾਂ ਦੇ ਚੇਨਾਂ ਲਾਈਆਂ ਹੋਈਆਂ ਸੀਗੀਆਂ। ਇਹ ਜੋ ਜੋਤੀ ਆ ਉਹਦੀ ਬਬਲੀ ਕੌਰ ਦੀ ਬੇਟੀ, ਉਹਨੇ ਸਟੇਟਮੈਂਟ ਜਾਰੀ ਕੀਤੀ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ, ਉਹ ਵੀ ਸਦਰਨ ਕੈਲੀਫੋਰਨੀਆ ਤੋਂ ਹੀ ਆ। US ਅਟਾਰਨੀ ਉਹਨਾਂ ਨੇ ਜਿਹੜੇ ਪੈਮ ਬੌਂਡੀ ਉਹਨਾਂ ਨੇ ਜਾਣਕਾਰੀ ਦਿੱਤੀ ਆ 4 ਜਾਣਿਆਂ ਦੇ ਉੱਤੇ ਹੁਣ ਕ੍ਰਿਮੀਨਲ ਜਿਹੜੇ ਚਾਰजेस ਆ ਉਹ ਲਾਏ ਗਏ ਆ। ਕਹਿੰਦੇ ਵੀ ਇੱਕ ਟੈਰਰ ਪਲਾਟ ਬਣਾਇਆ ਜਾ ਰਿਹਾ ਸੀ LA ਦੇ ਉਸਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਹਮਲੇ ਕਰਨ ਦੇ ਲਈ। ਇੱਥੋਂ ਤੱਕ ਵੀ ਇਹ ਵੀ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਬੰਬ ਤੱਕ ਵੀ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਜਿਹੜੀ ਉੱਥੇ ਕੀਤੀ ਸੀ, ਜਾਂ ਬੰਬ ਪਲਾਟ ਜਿਹੜੇ ਟਾਰਗੇਟ ਕਰ ਰਹੇ ਸੀਗੇ ਕਈ ਥਾਵਾਂ ਨੂੰ, ਜਿਨ੍ਹਾਂ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਏਜੰਟਸ ਤੇ ਵਹੀਕਲਸ ਵੀ ਇਹਨਾਂ ਦਾ ਨਿਸ਼ਾਨਾ ਹੋ ਸਕਦਾ ਸੀ। ਔਰੰਜ ਅਤੇ LA ਕਾਉਂਟੀ ਦੇ ਵਿੱਚ ਅਟਾਰਨੀ ਜਨਰਲ ਜਿਹੜੇ ਪੈਮ ਬੌਂਡੀ ਆ ਉਹਨਾਂ ਨੇ ਅੱਜ ਇਸ ਬਾਬਤ ਜਾਣਕਾਰੀ ਦਿੱਤੀ ਆ। ਟਰਟਲ ਆਈਲੈਂਡ ਲਿਬਰੇਸ਼ਨ ਫਰੰਟ ਇੱਕ ਫਾਰ ਲੈਫਟ ਪ੍ਰੋ ਪੈਲਸਟੀਨ ਐਂਟੀ ਗਵਰਨਮੈਂਟ ਐਂਟੀ ਕੈਪੀਟਲਿਸਟ ਗਰੁੱਪ, ਇਹਨਾਂ ਨੇ ਇਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਪੈਮ ਬੌਂਡੀ ਹੁਣਾਂ ਨੇ ਇਸ ਦੇ ਬਾਰੇ। ਕਹਿੰਦੇ ਵੀ ਇਹ ਪ੍ਰਿਪੇਅਰ ਕਰ ਰਹੇ ਸੀ ਕੰਡਕਟ ਕਰਨ ਦੇ ਲਈ ਸੀਰੀਜ਼ ਆਫ ਬੋਮਿੰਗ ਅਗੇਂਸਟ ਮਲਟੀਪਲ ਟਾਰਗੇਟਸ ਇਨ ਕੈਲੀਫੋਰਨੀਆ ਬਿਗਨਿੰਗ ਔਨ ਨਿਊ ਈਅਰ ਈਵ। ਕਹਿੰਦੇ ਵੀ ਇਸ ਗਰੁੱਪ ਨੇ ਇਹ ਵੀ ਪਲਾਨ ਕੀਤਾ ਸੀ ਆਈਸ ਦੇ ਏਜੰਟਸ ਅਤੇ ਵਹੀਕਲਸ ਨੂੰ ਟਾਰਗੇਟ ਕਰਨ ਦੇ ਲਈ। ਬੋਮਿੰਗ ਪਲਾਟ ਜਿਹੜਾ ਕਹਿੰਦੇ ਵੀ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਇਸ ਦੇ ਜ਼ਰੀਏ ਐਕਸਪਲੋਸਿਵ ਡਿਵਾਈਸਿਸ ਉਹਨਾਂ ਨੂੰ ਪਲਾਂਟ ਕਰਨਾ ਸੀ 5 ਥਾਵਾਂ ਦੇ ਉੱਤੇ। ਇਹ ਤਾਂ ਬਿਲਕੁਲ ਐ ਜਿੱਦਾਂ ਹਰਜੋਤ ਸਿੰਘ ਜੀ ਮੂਵੀ ਦਾ ਪਲਾਟ ਨਹੀਂ ਹੁੰਦਾ, ਉਸ ਹਿਸਾਬ ਦੇ ਨਾਲ ਇਹ ਕੋਈ ਫਰੰਟ ਜਿਹੜਾ ਇਸ ਹਿਸਾਬ ਦੇ ਨਾਲ ਸੋਚੀ ਬੈਠਾ ਸੀਗਾ ਵੀ 5 ਥਾਵਾਂ ਦੇ ਉੱਤੇ
ਇਹਨਾਂ ਨੇ ਲੋਕੇਸ਼ਨਾਂ ਦੇ ਉੱਤੇ ਟਾਰਗੇਟ ਜਿਹੜਾ ਉਹ ਕਰਨਾ ਆ। 2 US ਦੀਆਂ ਜਿਹੜੀਆਂ ਕੰਪਨੀਆਂ ਆ ਨਿਊ ਈਅਰ ਈਵ ਦੇ ਉੱਤੇ LA ਇਲਾਕੇ ਦੇ ਵਿੱਚ। ਸੋ ਕਹਿੰਦੇ ਵੀ ਇਹ ਡਿਫੈਂਡੈਂਟ ਦੇ ਬਾਰੇ ਜਿਹੜਾ ਹੁਣ ਦੱਸਿਆ ਗਿਆ, ਆਡਰੀ ਐਲੀਨ ਕੈਰਲ 30 ਸਾਲਾ, ਜ਼ੈਕਰੀ ਐਰਨ ਪੇਜ 32 ਸਾਲਾ, ਡੈਂਟੇ ਗੈਫੀਲਡ 24 ਸਾਲਾ ਤੇ ਟੀਨਾ ਲਾਈ 41 ਸਾਲਾ। ਕਹਿੰਦੇ ਵੀ ਇਹ ਹੁਣ ਜਿਹੜੇ ਸਵਰਨ ਸਟੇਟਮੈਂਟ ਆਈ ਆ ਇਸ ਸਪੋਰਟ ਦੀ ਕੰਪਲੇਂਟ ਦੇ ਹੱਕ ਦੇ ਵਿੱਚ, ਕੈਰਲ ਨੇ ਕਹਿੰਦੇ ਵੀ 8 ਪੇਜ ਦਾ ਹੈਂਡ ਰਿਟਨ ਡਾਕੂਮੈਂਟ ਇੱਕ ਕੌਨਫੀਡੈਂਸ਼ੀਅਲ ਸੋਰਸ ਨੂੰ ਜਿਹੜਾ ਦਿੱਤਾ ਸੀ, ਪੇ ਕੀਤਾ ਸੀਗਾ ਆਪਰੇਸ਼ਨ ਮਿਡਨਾਈਟ ਸਨ, ਤੇ ਇਸ ਦੇ ਵਿੱਚ ਬੰਬ ਪਲਾਟ ਨੂੰ ਉਹਨਾਂ ਨੇ ਡਿਸਕ੍ਰਾਈਬ ਕੀਤਾ ਸੀਗਾ। ਸੋ ਕਹਿੰਦੇ ਵੀ ਮੁਹਾਵੇ ਡੈਜ਼ਰਟ ਦੇ ਵਿੱਚ ਇਹਨਾਂ ਨੇ 12 ਦਸੰਬਰ ਨੂੰ ਜੋ ਬੀਤੇ ਦਿਨ ਲੰਘਿਆ ਆ, ਉਹਦੇ ਵਿੱਚ ਕੰਸਟਰਕਟ ਤੇ ਡੈਟੋਨੇਟ ਕਰਕੇ ਟੈਸਟ ਐਕਸਪਲੋਸਿਵ ਡਿਵਾਈਸ 12 ਤਰੀਕ ਨੂੰ ਉਹਨਾਂ ਨੇ ਇੱਕ ਰਿਮੋਟ ਲੋਕੇਸ਼ਨ ਦੇ ਵਿੱਚ ਜਾ ਕੇ ਉਸ ਨੂੰ ਟਰਾਈ ਵੀ ਕੀਤਾ ਆ, ਚਲਾ ਕੇ ਜਿਹੜਾ ਉਹ ਦੇਖਿਆ ਹੈ। ਸੋ ਟਰਟਲ ਆਈਲੈਂਡ ਲਿਬਰੇਸ਼ਨ ਫਰੰਟ LA ਚੈਪਟਰ ਸੋਸ਼ਲ ਮੀਡੀਆ ਦੇ ਪੇਜ ਉਹਨਾਂ ਦਾ ਇਸ ਤਰੀਕੇ ਦੇ ਨਾਲ ਬਣਿਆ ਆ, ਤੇ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚ ਲਿਖਿਆ ਲਿਬਰੇਸ਼ਨ ਥਰੂ ਡੀਕੋਲੋਨਾਈਜੇਸ਼ਨ ਟ੍ਰਾਈਬਲ ਸੋਵਰਨਿਟੀ। ਕਹਿੰਦੇ ਵੀ ਇਹ ਇੱਕ ਐਂਟੀ ਕੈਪੀਟਲਿਸਟ ਐਂਟੀ ਗਵਰਨਮੈਂਟ ਮੂਵਮੈਂਟ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਦੱਸ ਰਹੇ ਆ। ਕੰਪਲੇਂਟ ਦੇ ਵਿੱਚ ਇਹ ਵੀ ਦੱਸਿਆ ਵੀ ਇਹ ਜਿਹੜੇ ਚਾਰੇ ਡਿਫੈਂਡੈਂਟ ਆ, ਇੱਕ ਸਿਗਨਲ ਦਾ ਗਰੁੱਪ ਆ, ਆਰਡਰ ਆਫ ਬਲੈਕ ਲੋਟਸ, ਉਹਦੇ ਵਿੱਚ ਵੀ ਇਹ ਜਿਹੜੇ ਸ਼ਾਮਲ ਸੀਗੇ। ਸੋ LA ਦੇ ਇਲਾਕੇ ਦੇ ਵਿੱਚ ਨਵੇਂ ਸਾਲ ਦੇ ਨਜ਼ਦੀਕ ਇਸ ਗਰੁੱਪ ਦੇ ਦੁਆਰਾ 5 ਬੰਬ ਧਮਾਕੇ ਕਰਨ ਦੀ ਜਿਹੜੇ ਪਲਾਨ ਬਣਾਏ ਜਾ ਰਹੇ ਸੀ, ਪਰ ਸਮਾਂ ਰਹਿੰਦੇ ਹੋਏ ਹੀ US ਦੇ ਅਧਿਕਾਰੀਆਂ ਨੇ, US ਅਟਾਰਨੀ ਜਨਰਲ ਹੋਣਾ ਨੇ ਜਿਹੜਾ ਦੱਸਿਆ ਆ ਵੀ FBI ਦੀ ਮਦਦ ਦੇ ਨਾਲ, ਲੋਕਲ ਲਾ ਐਨਫੋਰਸਮੈਂਟ ਦੀ ਮਦਦ ਦੇ ਨਾਲ ਇਸ ਬੋਮਿੰਗ ਪਲਾਟ ਨੂੰ ਜਿਹੜਾ ਆ ਉਹ ਪਹਿਲਾਂ ਹੀ ਪਰਦਾਫਾਸ਼ ਉਸ ਦਾ ਕਰ ਦਿੱਤਾ ਗਿਆ, ਤੇ ਇਸ ਦੇ ਨਾਲ ਜੁੜੇ ਹੋਏ ਲੋਕਾਂ ਨੂੰ 4 ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈਗਾ। ਸੋ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਕੀ ਕੁਝ ਚੱਲ ਰਿਹਾ, ਦੁਨੀਆ ਕਿੱਧਰ ਦੀ ਕਿੱਧਰ ਤੱਕ ਦਿਮਾਗ ਖਰਾਬ ਜਿਹੜਾ ਲੋਕਾਂ ਦਾ ਹੋਇਆ ਬੈਠਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਚੈਨਹੈਸਨ ਕੰਸਟਰਕਸ਼ਨ ਸਾਈਟ ਹੈਗਾ ਜੋ ਨਿਊਯਾਰਕ ਦੇ ਵਿੱਚ ਸੀ, ਉਸ ਨੂੰ ਜਿਹੜਾ ਟਵਿਨ ਸਿਟੀ ਹੋਮ ਕੰਸਟਰਕਸ਼ਨ ਸਾਈਟ ਆ, ਉਸ ਨੂੰ ਘੇਰ ਲਿਆ ਜਦੋਂ ਉੱਥੇ ਸਬ ਜ਼ੀਰੋ ਟੈਂਪਰੇਚਰ ਦੇ ਉੱਤੇ ਕੰਸਟਰਕਸ਼ਨ ਵਰਕਰ ਕੰਮ ਕਰ ਰਹੇ ਸੀਗੇ। ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਕੰਮ ਕਰ ਰਹੇ ਸੀ, ਉਹ ਕਹਿੰਦੇ ਸਕੇਅਰ ਵੀ ਹੋ ਗਏ, ਪਰ ਉਹ ਕੰਮ ਕਰਦੇ ਰਹੇ, ਥੱਲੇ ਉਤਰੇ ਨਹੀਂ। ਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੀ, ਉਹਨਾਂ ਦੇ ਕੋਲ ਸਰਚ ਵਾਰੰਟ ਵੀ ਨਹੀਂ ਸੀ, ਉਹ ਏਦਾਂ ਹੀ ਗਏ ਹੋ ਸੀਗੇ। ਸੋ ਬਾਅਦ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਠੰਡ ਸੀ ਤੇ ਕੁਝ ਸਮੇਂ ਬਾਅਦ ਲੋਕ ਵੀ ਉੱਥੇ ਬਹੁਤ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ, ਉਹਨੇ ਪ੍ਰੋਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ। ਤੇ ਬਾਅਦ ਦੇ ਵਿੱਚ ਜੋ ਆਈਸ ਦੇ ਏਜੰਟ ਸੀ, ਉਹ ਉੱਥੇ ਉਹਨਾਂ ਨੂੰ ਛੱਡ ਕੇ ਚਲੇ ਗਏ। ਸੋ ਬਹੁਤ ਜਾਣੇ ਕਹਿੰਦੇ ਵੀ ਉਹ ਫਿਰ ਠੰਡ ਦੇ ਮਾਰੇ ਜਿਹੜੇ ਛੱਡ ਕੇ ਚਲੇ ਗਏ, ਤੇ ਲੱਕਲੀ ਜਿਹੜੇ ਲੋਕ ਉੱਥੇ ਕੰਮ ਕਰਦੇ ਸੀ ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਤਰੇ, ਤੇ ਨਹੀਂ ਤਾਂ ਕਈ ਉਹਨਾਂ ਦੇ ਵਿੱਚੋਂ ਅਰੈਸਟ ਹੋ ਜਾਣੇ ਸੀਗੇ। ਟ੍ਰੀਸ਼ੀਆ ਮੈਕਲੌਫਲਿਨ ਜੋ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਦੇ ਏਜੰਟਸ ਨੇ 400 ਤੋਂ ਵੱਧ ਇਲੀਗਲ ਏਲੀਅਨਸ, ਪੈਡੋਫਾਈਲਸ, ਰੇਪਿਸਟ, ਹੋਰ ਵਾਇਲੈਂਟ ਠੱਗਸ ਜਿਹੜੇ ਆ ਉਹ ਉਸ ਏਰੀਏ ਦੇ ਵਿੱਚ ਜਿਹੜੇ ਕਿਸੇ ਤਰ੍ਹਾਂ ਅਰੈਸਟ ਕੀਤੇ ਹੈਗੇ ਆ। ਮਿਨੀਸੋਟਾ ਸਟੇਟ ਸੈਨੇਟਰ ਜੌਨ ਹੌਫਮੈਨ ਨੇ ਵੀ ਅਨਾਉਂਸ ਕੀਤਾ ਆ ਵੀ ਆਈਸ ਦੀ ਰੇਡਸ ਤੋਂ ਬਾਅਦ ਮੈਂ ਦੇਖਿਆ ਵੀ ਜਿਹੜੇ ਨੇਬਰਹੁੱਡ ਕਾਫੀ ਸ਼ਾਪਸ, ਹੋਰ ਜਿਹੜੇ ਬਿਜ਼ਨੈਸਸ ਆ, ਉੱਥੇ ਬਿਲਕੁਲ ਲੋਕ ਆਣੇ ਜਾਣੇ ਘਟੇ ਹੋਏ ਹੈਗੇ ਆ। ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਕਹਿੰਦੇ ਵੀ ਟੈਕਸ ਪੇਅਰਸ ਹੈਗੇ ਆ, ਤੇ ਪੀਪਲ ਜਿਹੜੇ ਲੋਕ ਆ ਉਹ ਕਮਿਊਨਿਟੀ ਦੇ ਵਿੱਚ ਇਨਵੈਸਟ ਕਰਦੇ ਆ, ਜੌਬਸ ਕ੍ਰੀਏਟ ਕਰਦੇ ਆ, ਆਪਣੀ ਨੇਬਰਹੁੱਡ ਨੂੰ ਬਚਾਉਂਦੇ ਆ, ਪਰ ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਆ ਤੇ ਉਹ ਬਿਜ਼ਨੈਸਸ ਬੰਦ ਹੋ ਰਹੇ ਹੈਗੇ ਆ, ਜਾਂ ਉਹ ਬਿਜ਼ਨੈਸਸ ਖੋਲ ਹੀ ਨਹੀਂ ਰਹੇ ਵੀ ਪਤਾ ਨਹੀਂ ਇਮੀਗ੍ਰੇਸ਼ਨ ਵਾਲੇ ਉੱਥੇ ਜਿਹੜੇ ਛਾਪੇ ਆ ਉਹ ਆ ਕੇ ਨਾ ਮਾਰ ਦੇਣ। ਜੀ ਜੀ ਹਰਜੋਤ ਸਿੰਘ ਜੀ, CBC ਨਿਊਜ਼ ਹੁਣੇ ਰਿਪੋਰਟ ਕਰ ਰਹੀ ਆ, ਇੱਕ ਜਸਮੀਤ ਸਿੰਘ ਨਾਂ ਦਾ ਬੰਦਾ ਕੈਲੀਫੋਰਨੀਆ ਦਾ ਰਹਿਣ ਵਾਲਾ, ਉਸ ਨੂੰ ਚਾਰਜ ਕੀਤਾ ਗਿਆ ਆ। ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਕੈਨੇਡਾ ਦੇ ਵਿੱਚ ਐਕਸਟੋਰਸ਼ਨ ਦੀਆਂ, ਫਰੌਤੀ ਦੀਆਂ ਕਾਲਾਂ ਜਿਹੜੀਆਂ ਆ ਉਹ ਕਰ ਰਿਹਾ ਸੀਗਾ। ਸੋ ਕ੍ਰਾਸ ਬਾਰਡਰ ਇਨਵੈਸਟੀਗੇਸ਼ਨ ਦੇ ਦੌਰਾਨ ਅਮਰੀਕਨ ਅਥਾਰਟੀਜ਼ ਨੇ ਇਸ ਸਸਪੈਕਟ ਨੂੰ, ਜੋ ਕਿ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲਾ ਦੱਸਿਆ ਜਾਂਦਾ, ਜਸਮੀਤ ਸਿੰਘ ਇਸ ਦਾ ਨਾਂ ਆ,
ਇਸ ਨੂੰ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਚਾਰਜ ਕੀਤਾ ਆ। ਕਹਿੰਦੇ ਵੀ ਐਕਸਟੋਰਸ਼ਨ ਵਿਕਟਮ, ਫਰੌਤੀ ਦੀਆਂ ਜਿਹਨੂੰ ਇਹ ਕਾਲਾਂ ਕਰ ਰਿਹਾ ਸੀ, ਉਸ ਨੂੰ ਇਹਨੇ ਧਮਕੀ ਜਿਹੜੀ ਉਹ ਦਿੱਤੀ ਵੀ ਫਰੌਤੀ ਦਿਓ, ਨਹੀਂ ਤਾਂ ਕਹਿੰਦਾ ਵੀ ਯੂ ਆਰ ਗੋਇੰਗ ਟੂ ਡਾਈ ਇਨ ਕੈਨੇਡਾ। ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਬੈਠਾ ਕੈਨੇਡਾ 'ਚ ਲੋਕਾਂ ਨੂੰ ਫਰੌਤੀ ਦੀਆਂ ਕਾਲਾਂ ਕਰਦਾ ਜਸਮੀਤ ਸਿੰਘ ਜਿਹੜਾ ਹਰਜੋਤ ਸਿੰਘ ਜੀ, ਇਹ CBC ਨਿਊਜ਼ ਜਿਹੜਾ ਇਸ ਟਾਈਮ ਰਿਪੋਰਟ ਕਰ ਰਿਹਾ ਆ ਵੀ ਇਸ ਨੂੰ ਉਹਨਾਂ ਨੇ ਜਿਹੜਾ ਉਹ ਚਾਰਜ ਕਰ ਲਿਆ ਹੈਗਾ ਆ। ਸੋ ਕ੍ਰਿਮੀਨਲ ਕੰਪਲੇਂਟ ਜਿਹੜੀ ਕਹਿੰਦੇ CBC ਨਿਊਜ਼ ਨੂੰ ਜਿਹੜੀ ਓਬਟੇਨ ਹੋਈ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਪਹਿਲਾ ਵਿਕਟਮ ਆ ਉਸ ਡਾਕੂਮੈਂਟਸ ਦੇ ਨਾਮ ਦੇ ਨਾਲ ਵੀ ਉਹਦੇ ਘਰ ਦੇ ਬਾਹਰ ਗੱਡੀ ਜਿਹੜੀ ਉਹ ਖੜੀ ਸੀ। ਹੁਣੇ ਥੋੜੇ ਦਿਨ ਪਹਿਲਾਂ 2 ਮੁੰਡਿਆਂ ਨੂੰ ਦੇਖੋ ਸ਼ਰੇਆਮ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਜਿਹੜਾ ਗਿਆ ਆ। ਸੋ ਕੀ ਕੰਡੀਸ਼ਨ ਜਿਹੜੀ ਚੱਲ ਰਹੀ ਆ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਰੌਲਾ ਇੱਥੇ ਪਾਉਂਦੇ ਰਹੇ ਆ ਨਾ, ਤੇ ਦੁਨੀਆ 'ਚ ਜਿਹੜਾ ਇਸ ਟਾਈਮ ਪੈ ਰਿਹਾ ਚੱਲ ਰਿਹਾ ਆ, ਉਹਦਾ ਮਤਲਬ ਹੀ ਇਹ ਆ। ਹੁਣ ਤੁਸੀਂ ਦੇਖੋ ਵੀ ਗੈਂਗਾਂ ਦੇ ਲੋਕ ਕਿੱਥੇ ਕਿੱਥੇ ਘਰ ਕਰੀ ਬੈਠੇ ਆ, ਤੇ ਕੀ ਜਿਹੜਾ ਇਹਨਾਂ ਦੇ ਦੁਆਰਾ ਜਿਹੜੇ ਕਾਂਡਾਂ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ। ਅਮਰੀਕਾ ਦੇ ਵਿੱਚ ਬਹਿ ਕੇ, ਕੈਲੀਫੋਰਨੀਆ 'ਚ ਬਹਿ ਕੇ ਕੈਨੇਡੀਅਨ ਲੋਕਾਂ ਨੂੰ ਧਮਕੀਆਂ ਜਿਹੜਾ ਉਹ ਫਰੌਤੀ ਦੀਆਂ ਜਿਹੜੀਆਂ ਕਾਲਾਂ ਕਰ ਰਹੇ ਆ ਤੇ ਨਾਲੇ ਧਮਕੀਆਂ ਦੇ ਰਹੇ ਆ ਵੀ ਨਹੀਂ ਫਰੌਤੀ ਸਾਡੀ ਪੂਰੀ ਹੋਈ ਤਾਂ ਫਿਰ ਤੁਸੀਂ ਦੇਖ ਲਓ ਵੀ ਤੁਹਾਨੂੰ ਉਸੇ ਹੀ ਮੁਲਕ ਦੇ ਵਿੱਚ ਮਾਰ ਮੁਕਾਵਾਂਗੇ। ਟੈਰਰ, ਵਾਇਲੈਂਸ, ਇੰਟੀਮੀਡੇਸ਼ਨ 14 ਪੇਜਾਂ ਦੀ ਜਿਹੜੀ ਕ੍ਰਿਮੀਨਲ ਕੰਪਲੇਂਟ ਆ ਫਾਈਲ ਕੀਤੀ ਗਈ ਹੈਗੀ ਆ ਜਸਮੀਤ ਸਿੰਘ ਦੇ ਅਗੇਂਸਟ। ਉਹਦੇ ਵਿੱਚ ਇੰਟਰਸਟੇਟ ਕਮਿਊਨੀਕੇਸ਼ਨ ਥ੍ਰੈਟਸ ਆਫ ਵਾਇਲੈਂਸ, ਇਹ ਜਿਹੜੀ ਆ ਐਂਡ ਆਫ ਨਵੰਬਰ ਦੇ ਵਿੱਚ ਫਾਈਲ ਕੀਤੀ ਗਈ ਸੀ ਈਸਟਰਨ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ। ਕਹਿੰਦੇ ਵੀ ਕਾਫੀ ਇਸ ਐਲੀਗੇਸ਼ਨ ਦੇ ਵਿੱਚ ਇਹ ਦੱਸਿਆ ਗਿਆ ਆ ਕਿ ਸੀਰੀਜ਼ ਆਫ ਇਨਸੀਡੈਂਟਸ ਹੋਈਆਂ ਜਿਹਦੇ ਵਿੱਚ ਐਕਸਟੋਰਸ਼ਨ ਰਿਲੇਟਡ ਵਾਇਲੈਂਸ ਕੈਨੇਡੀਅਨ ਕਮਿਊਨਿਟੀਜ਼ ਦੇ ਵਿੱਚ ਬਿਸ਼ਨੋਈ ਗੈਂਗ ਵੱਲੋਂ ਹੋਈ ਹੈਗੀ ਆ, ਤੇ ਉਸ ਨੂੰ ਟੈਰਰਿਸਟ ਐਂਟੀਟੀ ਜਿਹੜਾ ਆ ਡਿਕਲੇਅਰ ਕੀਤਾ ਗਿਆ ਆ ਤੇ ਉਹਨੂੰ ਅਕਿਊਜ਼ ਕੀਤਾ ਗਿਆ ਵੀ ਉਹ ਟੈਰਰ, ਵਾਇਲੈਂਸ ਤੇ ਇੰਟੀਮੀਡੇਸ਼ਨ ਕਰ ਰਹੇ ਆ। ਇਹ ਸਤੰਬਰ ਮਹੀਨੇ 'ਚ ਜੋ ਕੈਨੇਡਾ ਦੀ ਸਰਕਾਰ ਆ ਉਹਨਾਂ ਨੇ ਉਸ ਨੂੰ ਇਹ ਜਿਹੜਾ ਡਿਕਲੇਅਰ ਕੀਤਾ ਸੀਗਾ। ਮੈਨੂੰ ਲੱਗਦਾ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਇੱਕ ਕਾਰਨ ਆ ਵੀ ਹੁਣ ਕਿਉਂਕਿ ਉਹਨੂੰ ਅੱਤਵਾਦੀ ਜਥੇਬੰਦੀ ਗਰਦਾਨ ਦਿੱਤਾ ਗਿਆ ਹੈ। ਆਬਵੀਅਸਲੀ ਫਾਈਵ ਆਈਜ਼ ਦਾ ਸਾਥੀ ਹੈਗਾ ਆ ਕੈਨੇਡਾ, ਤੇ ਉਹਦੇ ਜਿਹੜੇ ਹੁਣ ਗੈਂਗਸਟਰਸ ਸੋ ਕਾਲਡ ਇੱਥੇ ਵੀ ਜਿਹੜੇ ਹੋਣਗੇ, ਜੇ ਉਹਨਾਂ ਨਾਲ ਜੁੜੇ ਹੋਣਗੇ ਤਾਂ ਉਹਨਾਂ ਉੱਤੇ ਅਮਰੀਕਾ ਵੀ ਜਿਹੜੀ ਉਹ ਨਜ਼ਰ ਰੱਖੂਗਾ, ਕਿਉਂਕਿ ਅਮਰੀਕਾ ਨਹੀਂ ਚਾਹੂਗਾ ਵੀ ਇਦਾਂ ਦਾ ਜਿਹੜਾ ਗੰਦ ਆ ਉਹ ਅਮਰੀਕਾ ਦੇ ਵਿੱਚ ਫੈਲੇ, ਜੋ ਕੈਨੇਡਾ ਦੇ ਵਿੱਚ ਇਸ ਟਾਈਮ ਸ਼ਰੇਆਮ ਸਿਰ ਜਿਹੜਾ ਆ ਉਸਨੇ ਚੱਕੀ ਬੈਠਾ ਆ। ਲੋਕਾਂ ਦੀਆਂ ਸ਼ਰੇਆਮ ਗੋਲੀਆਂ ਦੇ ਨਾਲ ਕਤਲ ਜਿਹੜੇ ਹੋ ਰਹੇ, ਘਰਾਂ ਦੇ ਬਾਹਰ ਗੋਲੀਆਂ ਚੱਲਣੀਆਂ ਆਮ ਜੀ ਜਿਹੜੀ ਉਹ ਗੱਲ ਬਣੀ ਪਈ ਆ। ਤੇ ਹੁਣ ਤੁਸੀਂ ਦੇਖੋ ਵੀ ਇੱਥੋਂ ਬੈਠੇ ਵੀ ਉਹ ਇਹੀ ਕਾਂਡਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਜੀ ਹਰਜੋਤ ਸਿੰਘ ਜੀ ਕੰਟੀਨਿਊ ਕਰੋ ਗੱਲ ਨੂੰ। ਜੀ, ਸੈਕਰਾਮੈਂਟੋ FBI ਦੇ ਆਫਿਸ ਵਾਲੇ ਇਸ ਕੇਸ ਨੂੰ ਹੈਂਡਲ ਕਰ ਰਹੇ ਸੀ। ਉਹਨਾਂ ਦੇ ਹੀ ਆਫਿਸਰ ਟੋਏ ਕਰਕੇ ਨਾਮ ਦੱਸਿਆ ਗਿਆ ਹੈ। ਉਹਨਾਂ ਨੇ ਦੱਸਿਆ ਵੀ ਜਿਹੜਾ ਵਿਕਟਮ ਸੀ ਉਹ ਪੈਸੀਫਿਕ ਟਾਈਮ ਜ਼ੋਨ ਦੇ ਹਿਸਾਬ ਨਾਲ ਹੀ ਰਹਿੰਦਾ ਸੀ। ਇਹਦਾ ਮਤਲਬ ਵੀ ਕਹਿੰਦੇ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦਾ ਸੀ। ਸੋ ਇੱਥੋਂ ਜਿਹੜੀਆਂ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਸੀ ਉਸ ਨੂੰ ਧਮਕੀਆਂ ਦਿੰਦੇ ਸੀ, ਪੈਸੇ ਦਿਓ ਨਹੀਂ ਤਾਂ ਤੁਹਾਨੂੰ ਮਾਰ ਦੇਣਾ ਹੈਗਾ। ਜਿਹਨੂੰ ਹਰਜੋਤ ਸਿੰਘ ਜੀ ਹਾਂਜੀ ਜਿਹਨੂੰ ਹਰਜੋਤ ਸਿੰਘ ਜੀ ਕਾਲਾਂ ਆ ਰਹੀਆਂ ਸੀ, ਕਹਿੰਦੇ ਜੁਲਾਈ 2022 ਤੋਂ ਉਹਨੂੰ ਕਾਲਾਂ ਆ ਰਹੀਆਂ ਸੀ ਬਿਸ਼ਨੋਈ ਗੈਂਗ ਦੀਆਂ, ਵੀ ਮੰਗ ਕਰ ਰਹੇ ਸੀ ਤਕਰੀਬਨ 2.5 ਲੱਖ US ਡਾਲਰ ਦੀ ਇੱਕ ਹਿਸਾਬ ਦੇ ਨਾਲ ਇਕਵਲੈਂਟ, ਵੀ ਇੰਨੇ ਜਿਹੜੇ ਆ ਉਹ ਕਰ ਰਹੇ ਆ। ਕਹਿੰਦੇ ਵੀ ਜਦੋਂ ਇੰਡੀਆ ਦੇ ਵਿੱਚ ਰਹਿੰਦੇ ਸੀ ਇੱਕ ਔਰਤ ਦੇ ਨਾਲ ਉਹਦੀ ਦੋਸਤੀ ਹੋ ਗਈ ਸੀ ਤੇ ਬਾਅਦ ਦੇ ਵਿੱਚ ਉਸਨੂੰ ਬਲੈਕਮੇਲ ਕਰਦੇ ਰਹੇ ਵੀ ਤੇਰੇ ਉੱਤੇ ਰੇਪ ਦੇ ਚਾਰजेस ਲਾ ਦੇਣੇ ਆ ਜੇ ਤੂੰ ਪੈਸੇ ਜਿਹੜੇ ਉਹ ਨਾ ਦਿੱਤੇ। ਤੇ ਵਿਕਟਮ ਨੇ ਉਦੋਂ ਪੈਸੇ ਨਹੀਂ ਦਿੱਤੇ ਜਿਹਨੂੰ ਇਹ ਕਾਲਾਂ ਆ ਰਹੀਆਂ ਸੀਗੀਆਂ, ਤੇ ਫਿਰ ਕਹਿੰਦੇ ਵੀ ਕਾਲ ਉਹਨੂੰ ਇੰਡੀਅਨ ਪੁਲਿਸ ਤੋਂ ਵੀ ਜਿਹੜੀ ਉਹ ਆ ਗਈ ਰੇਪ ਐਲੀਗੇਸ਼ਨ ਦੇ ਜਿਹੜੇ ਉਹ ਬਾਬਤ। ਸੋ ਤੁਸੀਂ ਦੇਖੋ ਵੀ ਉਹਨਾਂ ਦਾ ਕਿੱਥੇ ਕਿੱਥੇ ਤੱਕ ਹੱਥ ਜਿਹੜੇ ਹਰਜੋਤ ਸਿੰਘ ਜੀ ਫੈਲੇ ਹੋਏ ਆ। ਦੈਟਸ ਕ੍ਰੇਜ਼ੀ। ਤੁਸੀਂ ਅੰਦਾਜ਼ਾ ਜਿਹੜਾ ਉਹ ਲਾਓ ਵੀ ਇੱਕ ਤਾਂ ਗੈਂਗਸਟਰ ਤੁਹਾਨੂੰ ਫਰੌਤੀ ਦੀਆਂ ਕਾਲਾਂ ਕਰ ਰਹੇ ਆ, ਤੇ ਕਹਿੰਦੇ ਵੀ ਜੇ ਤੁਸੀਂ ਫਰੌਤੀ ਨਾ ਦਿੱਤੀ ਮਾਰਨਾ ਤਾਂ ਹੈਗਾ ਹੀ ਹੈਗਾ ਆ। ਉਹ ਜਿਹੜੀਆਂ ਚੀਜ਼ਾਂ ਜੇ ਉੱਥੇ ਆ ਤੇ ਇੰਡੀਆ ਦੇ ਵਿੱਚ ਪੁਲਿਸ ਵਾਲੇ ਨਾਲ ਰਲਾਏ ਹੋਏ ਆ। ਤੁਸੀਂ ਦੇਖੋ ਵੀ ਉਹਨਾਂ ਦੇ ਵੀ ਉੱਥੋਂ ਵੀ ਕਾਲ ਗਈ ਵੀ ਤੇਰੇ ਤੇ ਰੇਪ ਦੇ ਐਲੀਗੇਸ਼ਨ ਜਿਹੜੇ ਲੱਗੇ, ਹਾਂ ਵੀ ਮਿੱਤਰ ਦੱਸ ਕਿੱਦਾਂ ਹੈ ਕਿਵੇਂ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਵੀ ਕਿੱਥੇ ਤੱਕ ਤਾਰਾਂ ਜਿਹੜੀਆਂ ਇਹਨਾਂ ਦੀਆਂ ਜੁੜੀਆਂ ਹੈਗੀਆਂ ਆ। ਜੀ, ਪੁਲਿਸ ਵਾਲਿਆਂ ਨੇ ਕਿਹਾ ਵੀ ਜਿਹੜਾ ਵਿਕਟਮ ਆ ਜਿਹਨੂੰ ਇਹ ਕਾਲਾਂ ਕਰਦੇ ਸੀ ਉਹ ਬਲੈਕਮੇਲਰ ਜਿਹੜੇ ਬੰਦੇ ਕਾਲਾਂ ਕਰਦੇ ਸੀ ਉਹਨਾਂ ਦੇ ਨਾਲ ਮਿਲਣ ਪਏ, ਉਹਨਾਂ ਨੂੰ ਪੇਮੈਂਟ ਦੇਣ। ਤੇ ਇਹ ਦੇਖੋ ਪੁਲਿਸ ਵਾਲੇ ਵੀ ਰਲੇ ਹੋ ਆ, ਗੈਂਗ ਵਾਲੇ ਵੀ ਰਲੇ ਹੋ ਆ, ਲਾਰੈਂਸ ਗਰੁੱਪ ਉਹਨਾਂ ਨੇ ਪੂਰਾ ਕਿਹਾ ਤੇ ਕਿਸ ਤਰ੍ਹਾਂ ਜਿਹੜੀਆਂ ਇਹ ਥ੍ਰੈਟ ਕਰ ਰਹੇ ਆ। ਹੁਣ ਆਪਾਂ ਦੇਖਿਆ ਹੀ ਆ ਅਨਮੋਲ ਬਿਸ਼ਨੋਈ ਦੇ ਮਾਮਲੇ 'ਚ, ਹੁਣ ਉੱਥੇ ਦਾ ਜਿਹੜਾ ਹੋਮ ਮਿਨਿਸਟਰ ਆ
ਉਹ ਇਹ ਕਹਿ ਰਿਹਾ ਵੀ ਨਹੀਂ ਜੀ, ਜੇ ਜਿਹੜੀ ਵੀ ਏਜੰਸੀ ਨੇ ਇਨਵੈਸਟੀਗੇਸ਼ਨ ਕਰਨੀ ਉਹ ਤਿਹਾੜ ਜੇਲ੍ਹ 'ਚ ਆ ਕੇ ਕਰੇ, ਉਹਨੂੰ ਕਿਤੇ ਲਿਜਾ ਨਹੀਂ ਸਕਦੇ ਲਿਜਾ ਹੈਗੇ। ਨਹੀਂ ਛੜਾ ਸਕਦਾ। Yeah. ਸੋ ਸੋ ਜਿਹੜਾ ਵਿਕਟਮ ਆ ਹਜੇ ਉਹਨੂੰ 2024 'ਚ ਹੀ ਆਇਆ ਸੀ ਕੈਨੇਡਾ 'ਚ, ਜਿਹਨੂੰ ਇਹ ਕਾਲਾਂ ਕਰਕੇ ਉਹ ਤੋਂ ਪੈਸੇ ਮੰਗ ਰਹੇ ਸੀ। ਸਕਰੀਨ ਗ੍ਰੈਬ ਕਹਿੰਦੇ ਵੀ ਵੀਡੀਓ ਕਾਲ ਦਾ ਜਿਹੜੀ ਫੋਟੋ ਆ ਉਹ ਆਇਡੈਂਟੀਫਾਈ ਕੀਤਾ ਸੀ ਉਹਨੇ ਆਪਣੇ ਆਪ ਨੂੰ ਲੱਕੀ ਹੁਸ਼ਿਆਰਪੁਰ ਜਿਹੜਾ ਉਹ ਕਰਕੇ। ਜੀ। ਇਹ ਜਿਹੜਾ CBC ਆ ਨਾ, ਉਹਨਾਂ ਨੇ ਪੂਰੀ ਰਿਪੋਰਟ ਜਿਹੜੀ ਉਸ ਦੇ ਵਿੱਚ ਸ਼ਾਇਆ ਕੀਤੀ ਆ। ਤੇ ਇਹ ਜਿਹੜਾ ਜਸਮੀਤ ਸਿੰਘ ਆ, ਇਹਦੀ ਫੇਸਬੁੱਕ ਦੇ ਉੱਤੇ ਜਿਹੜੀ ਫੋਟੋ ਆ, ਤੇ ਕਹਿੰਦੇ ਜਿਹੜੀ ਵੀਡੀਓ ਕਾਲ ਦੀ ਫੋਟੋ ਆ ਉਹ ਅਸੀਂ ਆਪਸ 'ਚ ਜਿਹੜੀ ਮੈਚ ਜਿਹੜੀ ਉਹ ਕਰਦੀ ਹੈਗੀ ਆ ਵੀ ਜਿਹੜੀਆਂ ਫੋਟੋਆਂ ਆ ਇਹ ਜਿਹੜਾ ਕਾਲਾਂ ਕਰ ਰਿਹਾ ਹੈ ਉਸ ਨੂੰ, ਜਿਹਨੂੰ ਕੈਲੀਫੋਰਨੀਆ ਦੇ ਵਿੱਚ ਹੁਣ ਚਾਰਜ ਜਿਹੜਾ ਉਹ ਕੀਤਾ ਗਿਆ ਜਸਮੀਤ ਸਿੰਘ ਨੂੰ। ਇਹ DMV ਦੀ ਫੋਟੋ ਆ ਇਸ ਦੀ ਆਹ ਵਾਲੀ ਜਿਹੜੀ ਉਹਦੇ ਥੱਲੇ ਹੋਰ ਵੀ ਫੋਟੋਆਂ ਹੈਗੀਆਂ ਹਾਂਜੀ ਰਾਜਕਨਵੀਰ ਸਿੰਘ ਜੀ ਜੀ ਹਾਂਜੀ, ਉਹ ਵੀ ਦਿਖਾ ਰਹੇ ਆ ਵੀ ਜਿਹੜਾ ਉਹ ਖੜਾ ਆ ਗੱਡੀ ਘਰ ਦੇ ਦਿਖਾਲੇ, ਘਰ ਦੇ ਮੋਹਰੇ ਜਿਹੜਾ ਖੜਾ ਆ। ਜਿਹੜੀ ਉਹਦੀ ਫੇਸਬੁੱਕ ਤੇ ਹੈਗੀਆਂ। ਹਾਂਜੀ ਕਹਿੰਦੇ ਘੱਟੋ ਘੱਟ 10 ਵਾਰੀ ਜਿਹੜੀਆਂ ਕਾਲਸ ਕੀਤੀਆਂ 2 ਘੰਟੇ ਦੇ ਦੌਰਾਨ, ਉਹਨਾਂ 'ਚ ਕੁਝ ਮਿਸ ਕਾਲ ਵੀ ਸੀਗੀਆਂ। ਜੋ ਸਿੰਘ ਆ ਉਹਨ ਵਿਕਟਮ ਨੰਬਰ 1, ਉਹਨਾਂ ਨੇ ਦੱਸਿਆ ਵੀ ਕਲਰ, ਮੇਕ ਆਫ ਦਾ ਵਹੀਕਲ, ਸਾਰਾ ਕੁਝ ਜਿਹੜੀ ਉਹਨਾਂ ਦੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ। ਤੇ ਇਸ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੇ ਕੋਰਟ ਦੇ ਵਿੱਚ ਜਿਹੜੇ ਡਾਕੂਮੈਂਟਸ ਗਏ ਹੈਗੇ ਆ, ਇਨਵੈਸਟੀਗੇਟਰਸ ਜੋ ਕੈਨੇਡਾ ਦੇ ਵਿੱਚ ਆ, ਉਹਨਾਂ ਨੇ ਸਾਰਾ ਕੁਝ ਇਹਨੂੰ ਇਨਵੈਸਟੀਗੇਟ ਕੀਤਾ, ਪਲੱਸ ਸੈਕਰਾਮੈਂਟੋ ਦਾ ਜਿਹੜਾ FBI ਆਫਿਸ ਹੈਗਾ ਉਹਨਾਂ ਨੇ। ਸੋ ਇਹ ਉਸ ਤੋਂ ਬਾਅਦ ਜਿਹੜਾ ਆ ਇਸ ਬੰਦੇ ਨੂੰ, ਜਸਮੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ ਜੀ ਬਿਲਕੁਲ। ਸੋ ਇਹਦੇ ਤੇ ਚਾਰਜ ਜਿਹੜੇ ਉਹ ਲੱਗੇ ਆ। ਸੋ ਆਲੇ ਦੁਆਲੇ ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਸੋ ਬਾਰ-ਬਾਰ ਆਪਾਂ ਕਹਿ ਰਹੇ ਹਾਂ, ਜੇ ਤੁਹਾਡੇ ਨਾਲ ਕੋਈ ਇਦਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੁਝ ਵੀ ਮੁੱਦਾ ਹੋਇਆ, ਚਲੋ ਜੋ ਮਰਜ਼ੀ ਆ, ਨਹੀਂ ਹੋਇਆ ਪਾਸ ਬਿੱਲ, ਦੈਟਸ ਓਕੇ। ਤੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਸੀਗੀਆਂ, ਸਿੱਖ ਆਰਗੇਨਾਈਜੇਸ਼ਨਸ ਨੇ, ਹੋਰ ਇਰਾਨੀਅਨ ਬਹੁਤ ਸਾਰਿਆਂ ਨੇ ਰੌਲਾ ਪਾਇਆ, ਗਏ ਉੱਥੇ। ਪਰ ਜਿਹੜੀਆਂ ਆਰਗੇਨਾਈਜੇਸ਼ਨਸ ਇਸ ਬਿੱਲ ਨੂੰ ਫੇਲ ਕਰਾਉਣਾ ਚਾਹੁੰਦੀਆਂ ਸੀ, ਹੁਣ ਉਹ ਦੇਖੋ ਵੀ ਉਹਨਾਂ ਦੇ ਲਿੰਕ ਤਾਂ ਨਹੀਂ ਕਿਤੇ ਭਾਰਤ ਸਰਕਾਰ ਨਾਲ ਜੁੜਦੇ ਹੈਗੇ। ਭਾਰਤ ਸਰਕਾਰ ਦਾ ਦੇਖੋ ਇਹਨਾਂ ਦੇ ਬੰਦਿਆਂ ਦੇ ਨਾਲ ਜੁੜਦੇ ਨਾ ਹੋਣ, ਇਹ ਦੇਖਣ ਵਾਲੀ ਗੱਲ ਆ। ਜਿਹੜਾ ਹਰਜੋਤ ਸਿੰਘ ਜੀ ਇਹਦੇ ਵਿੱਚ ਜ਼ਿਆਦਾ ਵੱਡੀ ਵੀ ਕਿਤੇ ਇਹਨਾਂ ਦੇ ਨਾਲ ਤਾਂ ਨਹੀਂ। ਉਹਨਾਂ ਨੂੰ ਕੀ ਫਾਇਦਾ ਹੁੰਦਾ ਸੀ ਵੀ ਇਹ ਜਿਹੜਾ ਬਿੱਲ ਆ ਉਹ ਨਾ ਪਾਸ ਹੋਵੇ, ਤਾਂ ਕਰਕੇ ਵੀ ਅਸੀਂ ਜਿਹੜਾ ਵਿਰੋਧ ਕਰਨਾ ਹੈਗਾ। ਪਰ FBI ਨੂੰ ਟਿਪ ਜ਼ਰੂਰ ਕਰੋ। FBI ਜਿਹੜਾ ਫਿਰ ਵੀ ਅਸੀਂ ਜਿਹੜੀ ਜਾਂਚ ਆ ਇਹੋ ਜਿਹੀਆਂ ਚੀਜ਼ਾਂ ਦੀ ਕਰਦੀ ਹੈ। ਤੁਹਾਨੂੰ ਕੋਈ ਐਕਸਟੋਰਸ਼ਨ ਦੀ ਕਾਲ ਆਉਂਦੀ, ਕੁਛ ਇਦਾਂ ਆ, ਇਹ ਚੀਜ਼ ਆ। ਆਪਾਂ ਅਕਸਰ ਕਹਿ ਦਿੰਦੇ ਵੀ ਇਦਾਂ ਦੀ ਚੀਜ਼ ਅਮਰੀਕਾ 'ਚ ਨਾ ਹੋਵੇ। ਉਹ ਤਾਂ ਹੀ ਨਹੀਂ ਹੋਣੀ ਜੇ ਤੁਸੀਂ ਇੱਥੇ ਪਹਿਰਾ ਦਓਗੇ। ਜੇ ਤੁਸੀਂ ਵੀ ਇੱਕ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਚੱਲਦੇ ਰਹੋਗੇ, ਫਿਰ ਇਹ ਇਵੈਂਚੁਅਲੀ ਜੋ ਕਹਿ ਦਿੰਦੇ ਆ ਨਾ, ਅਕਸਰ ਕਹਿ ਦਿੰਦੇ ਵੀ ਜੋ ਗੰਦ ਉੱਧਰ ਪਿਆ ਹੋਇਆ ਆ, ਫਿਰ ਇੱਧਰ ਵੀ ਪੈ ਜਾਣਾ। ਸੋ ਇਹ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜਿਹੜੀ ਜ਼ਰੂਰਤ ਆ। ਸੋ CBC ਨਿਊਜ਼ ਨੇ ਜਸਮੀਤ ਸਿੰਘ ਨਾਂ ਦਾ ਜਿਹੜਾ ਬੰਦਾ, ਕੈਲੀਫੋਰਨੀਆ ਦਾ ਰਹਿਣ ਵਾਲਾ, ਕੈਲੀਫੋਰਨੀਆ ਤੋਂ ਕੈਨੇਡਾ ਦੇ ਵਿੱਚ ਫਰੌਤੀ ਦੀਆਂ ਕਾਲਾਂ ਕਰਨ ਵਾਲਾ, ਉਹ ਲੋਕਾਂ ਨੂੰ ਧਮਕਾਉਣ ਵਾਲਾ, ਮਾਰਨ ਦੀਆਂ ਧਮਕੀਆਂ ਦੇਣ ਵਾਲਾ, ਉਸ ਨੂੰ ਜਿਹੜਾ ਉਹ ਚਾਰਜ ਇਸ ਦੇ ਵਿੱਚ ਕਰ ਲਿਆ ਆ। ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਨਵੰਬਰ ਦੇ ਅਖੀਰ ਦੇ ਵਿੱਚ ਇਸ ਨੂੰ ਜਿਹੜਾ ਉਹ ਚਾਰਜ ਕੀਤਾ ਸੀ, ਟੈਰਰ, ਵਾਇਲੈਂਸ ਤੇ ਇੰਟੀਮੀਡੇਸ਼ਨ ਦੇ ਤੌਰ ਦੇ ਉੱਤੇ। ਸੋ ਹੋਪਫੁਲੀ ਇਹ ਜਿਹੜੀ ਗੱਲ ਆ ਟਾਈਮ ਨਾਲ ਜਿਹੜੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਵਧਿਆ ਜਾਵੇ ਤੇ ਕਾਰਵਾਈ ਜਿਹੜੀ ਇਸ ਦੇ ਵਿੱਚ ਪੂਰੀ ਕੀਤੀ ਜਾਵੇ। ਪਰ ਇਹ ਨਾਲੇ ਹੁਣ ਦੀ ਇਨਸੀਡੈਂਟ ਨਹੀਂ, ਅਰੈਸਟ ਤਾਂ ਉਹਨੂੰ ਹੁਣ ਕੀਤਾ। ਇਹ ਜਿਹੜਾ ਥ੍ਰੈਟ ਕੀਤੀਆਂ ਗਈਆਂ ਸੀ ਉਹ ਮਈ 27 2024 ਨੂੰ ਕੀਤੀਆਂ ਗਈਆਂ ਸੀ। ਸੋ ਜਸਮੀਤ ਸਿੰਘ ਉਹਦਾ ਨਾਂ, FBI ਨੇ ਨਿਕਨੇਮ ਲੱਕੀ ਹੁਸ਼ਿਆਰਪੁਰ ਵੀ ਦੱਸਿਆ ਆ। ਇਹ ਵੀ ਦੱਸਿਆ ਵੀ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ, ਤੇ ਇਮੀਗ੍ਰੇਸ਼ਨ ਡਾਕੂਮੈਂਟਸ ਇਹ ਦੱਸਿਆ ਗਿਆ ਵੀ ਉਹ ਅਪ੍ਰੈਲ 2023 ਦੇ ਵਿੱਚ ਅਮਰੀਕਾ ਦੇ ਵਿੱਚ ਇਲੀਗਲੀ ਉਹ ਐਂਟਰ ਹੋਇਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਫਿਰ ਕਿੱਦਾਂ ਹੁਣ ਕਵੇ, ਜੇ ਉਹ ਇਲੀਗਲੀ ਐਂਟਰ ਹੋਇਆ ਫਿਰ ਉਹਨੇ ਅਸਾਈਲਮ ਦਾ ਕੇਸ ਉੱਥੇ ਉਹ ਗੈਂਗਸਟਰਾਂ ਦੇ ਨਾਲ ਰਲਿਆ ਆ, ਇੱਥੇ ਕਹਿੰਦਾ ਵੀ ਮੈਨੂੰ ਉੱਥੇ ਮਾਰ ਦੇਣਗੇ। ਦੱਸ, ਇਹ ਦੱਸੋ ਕੀ ਜਿਹੜਾ ਉਹ ਚੀਜ਼ਾਂ ਨਾਲ ਪੋਲੀਟੀਕਲ ਅਸਾਈਲਮ ਦੇ ਲਈ ਇਹਨੇ ਅਪਲਾਈ ਕੀਤਾ ਹੋਣਾ ਆ। ਮੋਸਟ ਪ੍ਰੋਬਬਲੀ ਇਹ ਚੀਜ਼ ਜਿਹੜੀ ਹੋਣੀ, ਆਪਣੇ ਕੋਲ ਰਿਪੋਰਟ ਤਾਂ ਨਹੀਂ ਆ, ਪਰ ਜੇ ਇਲੀਗਲੀ ਐਂਟਰ ਹੋਇਆ ਤੇ ਉਹਨੂੰ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਤਾਂ ਲੱਗ ਇਹੀ ਰਿਹਾ ਜਿਹੜਾ ਇੱਕ ਰੁਝਾਨ ਹੁੰਦਾ ਆ ਵੀ ਇਹੀ ਚੀਜ਼ ਵੱਲ ਨੂੰ ਜਿਹੜਾ ਉਹ ਹੋਊਗਾ। ਸੋ ਇਹੋ ਜਿਹੇ ਬੰਦਿਆਂ ਦੇ ਕਰਕੇ ਤੁਹਾਡਾ ਕੰਮ ਖਰਾਬ, ਬਾਕੀਆਂ ਦਾ ਵੀ ਜਿਹੜਾ ਉਹ ਹੋਣਾ ਹੈ, ਜਿਹੜੇ ਗੈਂਗਸਟਰਾਂ ਨੇ ਆ ਕੇ ਜਿੰਨਾ ਇੱਥੇ ਗੰਦ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਪਾਇਆ ਗਿਆ ਹੈਗਾ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜੋ ਵਾਪਰਿਆ ਸੀਗਾ ਸੀਰੀਆ ਦੇ ਵਿੱਚ, ਉਹਦੇ ਬਾਰੇ ਵੀ ਆਪਾਂ ਗੱਲ ਕਰਕੇ ਜਿਹੜਾ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਸੋ ਸੀਰੀਆ ਦੇ ਵਿੱਚ ਵੀ ਇੱਕ ਜਿਹੜੇ ਅਮਰੀਕਨ ਇੰਟਰਪ੍ਰੇਟਰ ਤੇ ਜਿਹੜਾ ਫੌਜੀ ਆ, ਉਹਨਾਂ ਦੀ ਜਿਹੜੀ ਉਹ
ਮੌਤ ਹੋਈ ਜਿਹੜੀ ਉਹ ਦੱਸੀ ਜਾਂਦੀ ਆ। ਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਦੱਸਿਆ ਵੀ ਮੇਰੀ ਗੱਲ ਹੋਈ ਹੈ ਜਿਹੜੇ ਸੀਰੀਆ ਦੇ ਹੁਣ ਨਵੇਂ ਬਣੇ ਨੇ ਰਾਸ਼ਟਰਪਤੀ ਜਿਹੜੇ ਉੱਥੇ ਨੇ ਤੇ ਉਹ ਕਹਿੰਦੇ ਵੀ ਉਹ ਬਹੁਤ ਗੁੱਸੇ 'ਚ ਸੀਗੇ ਤੇ ਕਹਿੰਦੇ ਵੀ ਤੁਰੰਤ ਹੀ ਜਿਨ੍ਹਾਂ ਨੇ ਆਈਸਿਸ ਦੇ ਨਾਲ ਜੁੜੇ ਹੋਏ ਲੋਕਾਂ ਨੇ ਜਿਨ੍ਹਾਂ ਨੇ ਇਹ ਅਮਰੀਕੀਆਂ ਨੂੰ ਮਾਰਿਆ ਉੱਥੇ ਉਹਨਾਂ ਨੂੰ ਵੀ ਉੱਥੇ ਜਿਹੜਾ ਉਹ ਢੇਰ ਕਰ ਦਿੱਤਾ ਗਿਆ ਹੈਗਾ। ਸੋ ਇੱਥੇ ਹੀ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇੱਕ ਜ਼ਰੂਰ ਬੇਨਤੀ ਹੈ, ਜਿੰਨੇ ਵੀ ਸਰੋਤੇ ਸੁਣ ਰਹੇ ਸਾਡੇ ਸਾਰੇ 15 AM ਤੇ FM ਸਟੇਸ਼ਨਸ ਉਹਨਾਂ ਤੇ ਤੁਸੀਂ ਘਰਾਂ 'ਚ ਕਾਰਾਂ 'ਚ ਰੇਡੀਓ ਸੈਟਸ ਤੇ ਸੁਣਦੇ ਹੋ। ਨਾਲ ਦੀ ਨਾਲ ਜਿੰਨਾ ਵੀ ਸਾਡਾ ਸੋਸ਼ਲ ਮੀਡੀਆ ਹੈਗਾ ਫੇਸਬੁੱਕ, YouTube, ਟਿਕਟੌਕ ਉਹਨਾਂ ਦੇ ਉੱਤੇ ਵੀ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਸੁਣਦੇ ਆ। ਤੇ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਆ ਉਹਨੂੰ ਜ਼ਰੂਰ ਡਾਊਨਲੋਡ ਕਰੋ ਵੱਧ ਤੋਂ ਵੱਧ, ਕਿਉਂਕਿ ਐਪ ਸਾਰੇ ਪਾਸੇ ਚੱਲਦੀ ਆ ਤੇ 24 ਘੰਟੇ ਪ੍ਰੋਗਰਾਮ ਚੱਲਦਾ। ਬਹੁਤ ਵਾਰ ਸਾਨੂੰ ਹੁੰਦਾ ਵੀ ਤੁਸੀਂ ਸਾਡਾ ਜੀ ਅਪਡੇਟ ਅਮਰੀਕਾ ਪ੍ਰੋਗਰਾਮ ਸੁਣਿਆ ਜਾਂ ਸਿਹਤ ਸੰਭਾਲ ਦਾ ਸੁਣਿਆ, ਅਪਡੇਟ ਕੈਲੀਫੋਰਨੀਆ ਸੁਣਿਆ, ਇਮੀਗ੍ਰੇਸ਼ਨ ਸੁਣਿਆ। ਸੋ 24 ਆਵਰ ਰੇਡੀਓ ਸਟੇਸ਼ਨ ਆ, ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ, ਸਾਰਾ ਦਿਨ ਹੀ ਚੱਲਦੇ ਆ, ਦਿਨ ਰਾਤ ਚੱਲਦੇ ਆ। ਸੋ ਸਾਰੇ ਜਣੇ ਜਿੱਥੇ ਵੀ ਤੁਹਾਨੂੰ ਇਹ ਫੇਵਰ ਜੇ ਤੁਸੀਂ ਦੇ ਸਕਦੇ ਆ ਪੰਜਾਬੀ ਰੇਡੀਓ USA ਨੂੰ, ਕੋਈ ਪੈਸਾ ਨਹੀਂ ਲੱਗਦਾ। ਜਿਹੜੀ ਐਪ ਆ ਉਹ ਵੀ ਫ੍ਰੀ ਦੇ ਵਿੱਚ ਹੁੰਦੀ ਆ ਅਪਲੋਡ ਤੇ ਡਾਊਨਲੋਡ ਤੇ ਤੁਸੀਂ ਜੇ ਮਿਸ ਵੀ ਕਰ ਜਾਂਦੇ ਆ ਬਾਅਦ ਦੇ ਵਿੱਚ ਪੋਡਕਾਸਟ ਵੀ ਸੁਣ ਸਕਦੇ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਦੁਨੀਆ 'ਚ ਰਹਿੰਦੇ ਆ, ਜੇ ਸੱਚਮੁੱਚ ਤੁਹਾਨੂੰ ਲੱਗਦਾ ਵੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਵਧੀਆ ਆ ਤੇ ਉਹਨਾਂ ਨੂੰ ਜ਼ਰੂਰ ਲਿੰਕ ਭੇਜ ਦਿਆ ਕਰੋ ਤਾਂ ਕਿ ਉਹ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ ਉਸ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਆ ਉਸ ਨੂੰ ਡਾਊਨਲੋਡ ਕਰ ਲੈਣ। ਜੀ ਤੇ ਹਰਜੋਤ ਸਿੰਘ ਜੀ ਇੱਥੇ ਪ੍ਰੋਗਰਾਮ ਦੀ ਹੁਣ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।